ਇਕੋਨਮੀ ਦੀ ਦਿਸ਼ਾ ਤੇ ਦਸ਼ਾ ਕੀ ਹੈ? ਇਸ ਟਾਈਮ ਓਵਰਆਲ ਜਿਹੜੀ ਇਕੋਨਮੀ ਹੈ ਥਰੂ ਆਊਟ ਵਰਲਡ ਇਹਦੇ ਉੱਤੇ ਬੜਾ ਇੰਪੈਕਟ ਪੈਂਦਾ ਬਿਕੋਜ਼ ਜੇ ਲੀਡਿੰਗ ਇਕੋਨਮੀ ਹੈ ਯੂਐਸ ਦੀ ਔਰ ਉਹਦਾ ਇੱਕ ਰਿਪਲ ਇਫੈਕਟ ਹੈ। ਇਹ ਨਹੀਂ ਕਿ ਕੋਈ ਛੋਟੇ ਤੋਂ ਛੋਟਾ ਕੰਟਰੀ ਆ ਵੱਡੇ ਤੋਂ ਵੱਡੀ ਕੰਟਰੀ, ਹਰ ਕੰਟਰੀ ਉੱਤੇ ਇਫੈਕਟ ਹੋ ਰਿਹਾ। ਟੈਰਿਫ ਤੇ ਜਿਹੜੀ ਟ੍ਰੇਡ ਵਾਰ ਚੱਲੀ ਹੈ ਇਹ ਕਿਸੇ ਵਾਸਤੇ ਵੀ ਕੋਈ ਫਾਇਦੇਮੰਦ ਨਹੀਂ ਹੈਗੀ। ਕਿ ਜੇ ਆਪਾਂ ਕਰੀਏ ਹਿਸਟੋਰਿਕਲੀ ਬੈਕ ਜਾਂ ਗੱਲ ਕਰੀਏ ਤੇ ਇੰਨੇ ਜ਼ਿਆਦਾ ਟੈਰਿਫ ਜੇ ਪ੍ਰੈਜ਼ੀਡੈਂਟ ਹੂਵਰ ਨੇ ਲਾਏ ਹਨ ਤੇ ਉਹਦਾ ਜਿਹੜਾ ਨਤੀਜਾ ਨਿਕਲਿਆ ਸੀ ਉਹ ਗ੍ਰੇਟ ਰਿਸੈਸ਼ਨ ਚ ਨਿਕਲਿਆ ਸੀ। ਆਈ ਹੋਪ ਕਿ ਆਪਾਂ ਉਸ ਤੱਕ ਨਾ ਪਹੁੰਚੀਏ। ਆਪਣੇ ਜਿਹੜੇ ਟ੍ਰੇਡਿੰਗ ਪਾਰਟਨਰਸ ਆ, 올ਡ ਟ੍ਰੇਡਿੰਗ ਪਾਰਟਨਰਸ ਆ, ਜਿਨ੍ਹਾਂ ਨੂੰ ਫਰੈਂਡ ਜਿਹੜਾ ਉਹ ਮੰਨਿਆ ਜਾਂਦਾ ਆ, ਉਹਨਾਂ ਦੇ ਨਾਲ ਹੁਣ ਜਦੋਂ ਨੈਗੋਸ਼ੀਏਸ਼ਨਸ ਦੇ ਲਈ ਜਿਹੜੇ ਟੈਰਿਫਸ ਆ ਉਹਨਾਂ ਨੂੰ ਵਰਤਿਆ ਜਾ ਰਿਹਾ ਆ, ਕੁਝ ਨਵੇਂ ਜਿਹੜੇ ਆંકੜੇ ਆਪਣੇ ਸਾਹਮਣੇ ਆ, ਇਹਨਾਂ ਦਾ ਕੀ ਅਸਰ ਤੁਸੀਂ ਦੇਖਦੇ ਆ? 1 ਅਗਸਤ ਤੋਂ ਬਾਅਦ ਚ ਕਹਿੰਦੇ ਸੀ ਵੀ ਇਦਾਂ ਜਿਹੜਾ ਉਹ ਕਰ ਦੇਣਾ, ਕਈਆਂ ਨੂੰ ਕੁਝ ਮੌਲਤ ਮਿਲੀ, ਕਈਆਂ ਦੇ ਨਾਲ ਡੀਲਸ ਬਣ ਗਈਆਂ। ਸੋ ਇਹ ਕੀ ਆંકੜੇ ਤੁਹਾਨੂੰ ਸ਼ੋ ਕਰ ਰਹੇ ਆ? ਇਹਦੇ ਨਾਲ ਕੀ ਅਸਰ? ਅਸਰ ਦੋਵੇਂ ਪਾਸੇ ਪੈ ਰਿਹਾ। ਜਿਨ੍ਹਾਂ ਦੇ ਟੈਰਿਫ ਲੱਗਾ ਵਿਚਾਰੇ ਉਹਨਾਂ ਦੇ ਪੈ ਰਿਹਾ, ਜਿਨ੍ਹਾਂ ਨੂੰ ਲੱਗਾ ਉਹਨਾਂ ਦੇ ਵੀ ਪੈ ਰਿਹਾ। ਮਤਲਬ ਦੇਖੋ ਕਿ 35% ਟੈਰਿਫ ਲਾਤਾ ਕੈਨੇਡਾ ਤੇ, ਇਹ ਕਹਿ ਕੇ ਕਿ ਹਾਂਜੀ ਤੁਹਾਡੇ ਪੱਲੇ ਪਾਸੋਂ ਟਰੱਕ ਬਹੁਤ ਆਉਂਦੀ ਪਈ ਹੈ। ਹੁਣ 35% ਜੇ ਹੋ ਰਿਹਾ, ਮਤਲਬ ਉਹਦੇ ਸਟੀਲ ਪਲਾਂਟਸ ਜਿਹੜੀ ਹੈ ਬੰਦ ਹੋ ਰਹੇ ਨੇ, ਲੇ ਆਫ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਸਾਰਾ ਮੋੜ ਹੀ ਪੈਨਿਕ ਦੇ ਵਿੱਚ ਹੈਗਾ। ਮੈਜੋਰਿਟੀ ਇੰਡਸਟਰੀ ਹੈ, ਖਾਸ ਕਰਕੇ ਜੇ ਆਪਾਂ ਆਟੋ ਇੰਡਸਟਰੀ ਦੀ ਗੱਲ ਕਰੀਏ ਕੈਨੇਡਾ ਦੇ ਵਿੱਚ, ਉਹ ਸਾਰੀ ਯੂਐਸ ਤੇ ਡਿਪੈਂਡੈਂਟ ਹੈ। ਹੁਣ ਹਰ ਚੀਜ਼ 35% ਮਹਿੰਗੀ ਹੋ ਜਾਏਗੀ ਤੇ ਆਫ ਕੋਰਸ ਉਹ ਚੀਜ਼ਾਂ ਉਹਨਾਂ ਨੂੰ ਤਾਂ ਮਹਿੰਗੀਆਂ ਪੈਣੀਆਂ ਨੇ। ਦੇ ਕੈਨ ਅਫੋਰਡ ਇਟ। ਪਾਰਟ ਮੈਕਸੀਕੋ ਤੋਂ ਆ ਰਹੇ, ਕੁਝ ਪਾਰਟ ਯੂਰਪ ਤੋਂ ਜਿਹੜੇ ਆ ਰਹੇ, ਕਿਸੇ ਦੇ 25%, ਕਿਸੇ ਦੇ 35%, ਕਿਸੇ ਤੇ ਜਿਹੜਾ ਉਹ 15%, 20%, ਜਿੰਨੇ ਵੀ ਲੱਗੇ ਆ ਉਹ ਲੱਗਣਗੇ ਆਟੋਮੈਟਿਕਲੀ। ਉਹ ਸਾਰਾ ਕੁਝ ਜਿਹੜੀ ਪ੍ਰਾਈਸ ਉਸ ਦੇ ਵਿੱਚ ਐਡ ਹੋਣ। ਇੱਕ ਹੁਣ ਜਿਹੜੀ ਗੱਡੀ ਆ ਉਹ ਪੂਰੀ ਦੀ ਪੂਰੀ ਯੂਰਪ 'ਚ ਬਣ ਕੇ ਆ ਰਹੀ, ਉੱਤੇ ਮਹਿਜ ਲੱਗੂਗਾ ਕੱਲਾ 15%। ਸੋ ਇਵੈਂਚੁਅਲੀ ਕੀ ਇਹਦੇ ਨਾਲ ਆਪਾਂ ਇੱਥੇ ਦੀਆਂ ਕੰਪਨੀਆਂ ਨੂੰ ਆਪ ਤਾਂ ਨਹੀਂ ਪਨਿਸ਼ ਕਰ ਰਹੇ? ਬਹੁਤ ਸਾਰੇ ਜਿਹੜੇ ਟਰੰਪ ਦੇ ਸਪੋਰਟਰਸ ਆ ਉਹ ਸੋਚਣਗੇ ਵੀ ਤੁਸੀਂ ਬਹੁਤ ਜ਼ਿਆਦਾ ਕ੍ਰਿਟਿਕ ਆ ਟਰੰਪ ਦੀਆਂ ਪਾਲਿਸੀਜ਼ ਦੇ। ਕਾਰਨ ਕੀ ਹੈ? ਮੈਂ ਟਰੰਪ ਦਾ ਕ੍ਰਿਟਿਕ ਨਹੀਂ ਜੀ, ਚੈੱਕ ਕਰ ਸਿਚੁਏਸ਼ਨ ਨੇ, ਨੰਬਰ ਜਿਹੜੇ ਨੇ ਸਪੀਕਸ ਫॉर ਇਟਸੈਲਫ। ਜੋ ਹਾਲਾਤ ਚੱਲਦੇ ਪਏ ਨੇ ਜਾਂ ਤੇ ਚੀਜ਼ਾਂ ਇੰਪਰੂਵ ਹੋਣ। ਜਦੋਂ ਦੇ ਟਰੰਪ ਨੇ ਜਦੋਂ ਲਈ ਹੈ ਉਹਨਾਂ ਨੇ ਜੋ ਵੀ ਚੀਜ਼ਾਂ ਇੰਪਰੂਵ ਕੀਤੀਆਂ ਨੇ, ਜੇ ਉਹਨਾਂ ਨੇ ਕਿਹਾ ਕਿ ਹਾਂ ਜੀ ਇਲੀਗਲ ਇਮੀਗ੍ਰੇਸ਼ਨ ਬੰਦ ਹੋਣੀ ਚਾਹੀਦੀ ਹੈ, ਹਾਂ ਬੰਦ ਹੋਣੀ ਚਾਹੀਦੀ ਹੈ, ਡੈਫੀਨਿਟਲੀ ਆਈ ਥਿੰਕ ਬਾਰਡਰ ਬੰਦ ਹੋਏ ਨੇ, ਦੈਟਸ ਅ ਪੋਜ਼ਿਟਿਵ ਥਿੰਗ। ਪਰ ਜਦੋਂ ਡਿਪੋਰਟੇਸ਼ਨ ਦੀ ਗੱਲ ਕਰਨੀ ਆਉਂਦੀ ਹੈ, ਜੇ ਇਹਨਾਂ ਦੇ ਜਿਹੜੇ ਖਾਸ ਰਾਈਟ ਵਿੰਗ ਹੈਗੇ ਨੇ, ਚਾਹੇ ਉਹ ਟੱਕਰ ਕਾਲਸਨ ਨੇ ਜਾਂ ਜੋ ਰੋਗਨ ਨੇ, ਜਿੰਨੇ ਵੀ ਗੱਲ ਕਰਦੇ ਨੇ, ਹਰ ਬੰਦਾ ਇਸ ਗੱਲ ਤੋਂ ਫਰਸਟ੍ਰੇਟ ਹੈ ਕਿ ਤੁਸੀਂ ਇਹ ਕਿਹਾ ਸੀ ਕਿ ਅਸੀਂ ਕ੍ਰਿਮੀਨਲਸ ਨੂੰ ਬਾਹਰ ਕੱਢਾਂਗੇ, ਤੁਸੀਂ ਫਾਰਮ ਵਰਕਰਸ ਨੂੰ ਬਾਹਰ ਕੱਢਦੇ ਪਏ, ਤੁਸੀਂ ਰੇਹੜੀ ਵਰਕਰਸ ਨੂੰ ਬਾਹਰ ਕੱਢਦੇ ਪਏ, ਕੰਸਟਰਕਸ਼ਨ ਵਰਕਰਸ ਨੂੰ ਬਾਹਰ ਕੱਢਦੇ ਪਏ। ਸੋ ਹੁਣ ਜਦੋਂ ਆਪਾਂ ਟੈਰਿਫ ਦੇ ਰੈਵਨਿਊ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦਾ ਇਹ ਦਾਵਾ ਵੀ ਟਰੰਪ ਹੁਣਾਂ ਦੇ ਆਉਣ ਦੇ ਨਾਲ ਜਿਹੜੇ ਰੈਵਨਿਊਜ਼ ਆ ਉਹ ਕਾਫੀ ਜ਼ਿਆਦਾ ਜਿਹੜੇ ਉਹ ਵਧੇ, ਸਰਜ ਹੋਏ ਨੇ। ਟ੍ਰੇਡ ਵਾਰ ਦੇ ਜਿਹੜੇ ਚੱਲਦੇ ਆ, ਇਹ ਪੋਜ਼ਿਟਿਵ ਆ ਜਾਂ ਇਹਦੇ ਵਿੱਚ ਕੁਝ ਹੋਰ ਇਹਦੇ ਪਿੱਛੇ ਕੋਈ ਲੁਕਵੀਂ ਹੋਈ ਚੀਜ਼ ਆ ਜਿਹੜੀ ਅਜੇ ਨਜ਼ਰ ਨਹੀਂ ਆ ਰਹੀ? ਕਿਤੇ ਨਾ ਕਿਤੇ ਜੇ ਰਿਸੈਸ਼ਨ ਆਈ ਔਰ ਜੇ ਚੰਗੀ ਰਿਸੈਸ਼ਨ ਆਈ ਤੇ ਉਹਦਾ ਇੱਕ ਪੋਜ਼ਿਟਿਵ ਇੰਪੈਕਟ ਇਹ ਹੋਏਗਾ। ਚੰਗੀ ਰਿਸੈਸ਼ਨ ਡਿਫਾਈਨ ਕਰਿਓ ਜਰਾ, ਇਹ ਮੈਂ ਪਹਿਲੀ ਵਾਰੀ ਵਰਡ ਸੁਣਿਆ, ਚੰਗੀ ਰਿਸੈਸ਼ਨ, ਨੂੰ ਥੋੜਾ ਜਿਹਾ ਦੱਸਿਓ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਨਿਰਮਲ ਸਿੰਘ ਮਾਨ ਜੀ। ਗੱਲਬਾਤ ਆਪਾਂ ਉਹਨਾਂ ਦੇ ਨਾਲ ਕਰਾਂਗੇ ਇਕਨੋਮਿਕ ਆਊਟਲੁੱਕ। ਅਰਥਚਾਰਾ ਕਿਸ ਪਾਸੇ ਵੱਲ ਨੂੰ ਜਾ ਰਿਹਾ ਆ, ਟੈਰਿਫਸ ਦਾ ਰੌਲਾ ਆ, ਜੌਬਸ ਨੂੰ ਲੈ ਕੇ ਚੱਲ ਰਿਹਾ ਆ, ਤੇਲ ਨੂੰ ਲੈ ਕੇ ਬੜਾ ਕੁਝ ਜਿਹੜਾ ਉਹ ਹੋ ਰਿਹਾ ਆ। ਨਿਤ ਆਏ ਦਿਨ ਰਾਸ਼ਟਰਪਤੀ ਟਰੰਪ ਹੁਣਾਂ ਦੇ ਬਿਆਨ ਇੰਡੀਆ ਨੂੰ ਲੈ ਕੇ ਕਈ ਤਰੀਕੇ ਦੇ ਜਿਹੜੇ ਉਹ ਆ ਰਹੇ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਡਿਸਕਸ ਕਰਾਂਗੇ, ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਊੜਾ ਡੈਟ ਰਿਲੀਫ ਤੋਂ ਨਿਰਮਲ ਸਿੰਘ ਮਾਨ ਜੀ। ਨਿਰਮਲ ਸਿੰਘ ਮਾਨ ਜੀ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜ, ਥੈਂਕ ਯੂ, ਥੈਂਕਸ ਫॉर ਹੈਵਿੰਗ ਮੀ। ਸੋ ਆਪਾਂ ਪਹਿਲਾਂ ਵੀ ਇਹਨਾਂ ਦੇ ਨਾਲ ਜਿਹੜੀ ਇਕਨੋਮਿਕਸ ਆ ਉਸ ਦੇ ਉੱਤੇ, ਇਕੋਨਮੀ ਆ ਉਸ ਦੇ ਉੱਤੇ ਗੱਲਬਾਤ ਕਰਦੇ ਰਹਿੰਦੇ ਆ। ਨਿਰਮਲ ਸਿੰਘ ਮਾਨ ਜੀ, ਜਿਸ ਤਰੀਕੇ ਦੇ ਨਾਲ ਇਸ ਟਾਈਮ ਜੋ ਸੰਦਰਭ ਚੱਲ ਰਹੇ ਆ, ਇਕੋਨਮੀ ਦੇ ਜੋ ਸੰਦਰਭ ਚੱਲ ਰਹੇ ਆ, ਜਿਸ ਨੂੰ ਲੈ ਕੇ ਕਈ ਤਰੀਕੇ ਦੀਆਂ ਅਟਕਲਾਂ ਜਿਹੜੀਆਂ ਉਹ ਚੱਲ ਰਹੀਆਂ, ਕੀ ਹੋਊਗਾ, ਕੀ ਹੋ ਚੁੱਕਾ ਆ। ਇੱਕ ਪਾਸੇ ਫੈਡ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਇੰਟਰਸਟ ਰੇਟ ਘੱਟ ਕਰਨ ਦੇ ਲਈ, ਦੂਜੇ ਪਾਸੇ ਜਿਹੜੀਆਂ ਜੌਬ ਰਿਪੋਰਟਸ ਆਈਆਂ ਆ ਉਹਨਾਂ ਦੇ ਆંકੜਿਆਂ ਨੂੰ ਲੈ ਕੇ ਆਪਸ ਦੇ ਵਿੱਚ ਟਰੰਪ ਤੇ ਜਿਹੜੇ BLS ਵਾਲੇ ਨੇ ਉਹਨਾਂ ਦੇ ਜਿਹੜੇ ਸਿੰਘ ਆ ਉਹ ਫਸੇ ਪਏ ਆ। ਉੱਤੋਂ ਟੈਰਿਫਸ ਆ, ਉਸ ਦੇ ਨਾਲ ਜਿਹੜੀ ਸਥਿਤੀ ਆ ਕੀ ਹੋਊਗੀ, ਕਿਵੇਂ ਹੋਊਗੀ, ਉਹਦੇ ਬਾਰੇ ਚਰਚਾਵਾਂ ਚੱਲ ਰਹੀਆਂ। ਕੀ ਲੱਗ ਰਹੀ ਹੈ ਤੁਹਾਨੂੰ ਇਕਨੋਮਿਕ ਆਊਟਲੁੱਕ ਇਸ ਟਾਈਮ ਜਦੋਂ ਆਪਾਂ ਤੁਹਾਡੇ ਨਾਲ ਹੁਣ ਗੱਲ ਕਰ ਰਹੇ ਹਾਂ? ਇਕੋਨਮੀ ਦੀ ਦਿਸ਼ਾ ਤੇ ਦਸ਼ਾ ਕੀ ਆ? ਜੀ ਹੁਣੇ ਤੇ ਆਪਣਾ ਰਾਜ ਦੇਖੀਏ ਆਪਾਂ ਤੇ ਕਿਸੇ ਪਾਸੇ ਵੀ ਅੱਖੋਂ ਪਰੋਖਾ ਨਹੀਂ ਹੈਗਾ। ਇਸ ਟਾਈਮ ਓਵਰਆਲ ਜਿਹੜੀ ਇਕੋਨਮੀ ਹੈ ਥਰੂ ਆਊਟ ਵਰਲਡ ਇਹਦੇ ਉੱਤੇ ਬੜਾ ਇੰਪੈਕਟ ਪੈਂਦਾ ਬਿਕੋਜ਼ ਜੇ ਲੀਡਿੰਗ ਇਕੋਨਮੀ ਹੈ ਯੂਐਸ ਦੀ ਔਰ ਉਹਦਾ ਇੱਕ ਰਿਪਲ ਇਫੈਕਟ ਹੈ। ਇਹ ਨਹੀਂ ਕਿ ਕੋਈ ਛੋਟੇ ਤੋਂ ਛੋਟਾ ਕੰਟਰੀ ਆ ਵੱਡੇ ਤੋਂ ਵੱਡੀ ਕੰਟਰੀ, ਹਰ ਕੰਟਰੀ ਉੱਤੇ ਇਫੈਕਟ ਹੋ ਰਿਹਾ।
ਅਨਫੋਰਚੂਨੇਟਲੀ ਟੈਰਿਫ ਤੇ ਜਿਹੜੀ ਟ੍ਰੇਡ ਵਾਰ ਚੱਲੀ ਹੈ ਇਹ ਕਿਸੇ ਵਾਸਤੇ ਵੀ ਕੋਈ ਫਾਇਦੇਮੰਦ ਨਹੀਂ ਹੈਗੀ ਕਿ ਜੇ ਆਪਾਂ ਕਰੀਏ ਹਿਸਟੋਰਿਕਲੀ ਬੈਕ ਜਾਂ ਗੱਲ ਕਰੀਏ ਤੇ ਇੰਨੇ ਜ਼ਿਆਦਾ ਟੈਰਿਫ 'ਚ ਪ੍ਰੈਜ਼ੀਡੈਂਟ ਹੂਵਰ ਨੇ ਲਾਏ ਹਨ ਤੇ ਉਹਦਾ ਜਿਹੜਾ ਨਤੀਜਾ ਨਿਕਲਿਆ ਸੀ ਉਹ ਗ੍ਰੇਟ ਰਿਸੈਸ਼ਨ 'ਚ ਨਿਕਲਿਆ ਸੀ। ਆਈ ਹੋਪ ਕਿ ਆਪਾਂ ਉਸ ਤੱਕ ਨਾ ਪਹੁੰਚੀਏ ਕਿਉਂਕਿ ਜੋ ਲੱਗਦਾ ਸਾਨੂੰ ਕਿ ਪ੍ਰੈਜ਼ੀਡੈਂਟ ਟਰੰਪ ਦਾ ਇੱਕ ਤਰ੍ਹਾਂ ਦਾ ਇਹ ਨੈਗੋਸ਼ੀਏਸ਼ਨ ਤਰੀਕਾ ਹੈ ਕਿ ਲੋਕਾਂ ਨੂੰ ਥੋੜ੍ਹਾ ਜਿਹਾ ਬੁਲੀ ਕਰਕੇ ਤੇ ਉਹਨਾਂ ਨੂੰ ਡਰਾ ਕੇ ਤੇ ਸ਼ਾਇਦ ਮਨਾ ਲਏ ਜਾਣ। ਔਰ ਕੁਝ ਕੰਟਰੀਆਂ ਮੰਨ ਵੀ ਗਈਆਂ ਨੇ ਪਰ ਜਿੰਨਾ ਚਿਰ ਸਾਰੀਆਂ ਨਹੀਂ ਮੰਨਦੀਆਂ ਜਾਂ ਮੈਜੋਰਿਟੀ ਨਹੀਂ ਮੰਨਦੇ ਆਈ ਥਿੰਕ ਇਹ ਇੱਕ ਹੁੰਦਾ ਨਾ ਵਿਨ ਵਿਨ ਲੂਜ਼ ਸਿਚੁਏਸ਼ਨ ਆਲਮੋਸਟ ਸਾਰਿਆਂ ਵਾਸਤੇ। ਔਰ ਇਸ ਟਾਈਮ ਸਭ ਤੋਂ ਵੱਡੀ ਲੂਜ਼ ਸਿਚੁਏਸ਼ਨ ਅਮਰੀਕਨ ਕੰਜ਼ਿਊਮਰ ਵਾਸਤੇ ਹੈ ਜਿਹੜੇ ਉਹਦੇ ਖਾਸ ਕਰਕੇ ਪ੍ਰੈਜ਼ੀਡੈਂਟ ਟਰੰਪ ਦੇ ਵੋਟਰ ਹਨ ਉਹਨਾਂ ਵਾਸਤੇ ਵੀ ਇੱਕ ਬਹੁਤ ਵੱਡਾ ਲੂਜ਼ਿੰਗ ਪ੍ਰੋਪੋਜੀਸ਼ਨ ਹੈ। ਔਰ ਆਪਾਂ ਹੁਣ ਦੇਖਾਂਗੇ ਆਉਣ ਵਾਲੇ ਦਿਨਾਂ 'ਚ ਕਿ ਹੁਣ ਵੀ ਦੇਖਣਾ ਸ਼ੁਰੂ ਹੋ ਗਿਆ ਕਿ ਹੁਣ ਜਿਹੜਾ ਸਾਡਾ ਪ੍ਰਾਈਸ ਹੈ ਚੀਜ਼ਾਂ ਦੀਆਂ ਕਮੋਡਿਟੀ ਦੀਆਂ ਹਰ ਚੀਜ਼ ਜਿਹੜੀ ਹੈ ਉਹ ਮਹਿੰਗੀ ਹੋ ਰਹੀ ਹੈ। ਨਿਰਮਲ ਮਾਨ ਜੀ ਕਿਉਂ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਜਿਹੜੇ ਸਪੋਰਟਰਸ ਆ ਜਾਂ ਜਿਹੜੇ ਉਹਨਾਂ ਦੇ ਵੋਟਰਸ ਆ ਉਹਨਾਂ ਦੇ ਲਈ ਇਹ ਲੂਜ਼ ਸਿਚੁਏਸ਼ਨ ਕਿਉਂ ਆ? ਉਹਨਾਂ ਦੇ ਸਪੋਰਟਰਸ ਤਾਂ ਉਹਨਾਂ ਨੂੰ ਕਈ ਜਿਹੜਾ ਉਹ ਇਹ ਕਹਿ ਰਹੇ ਵੀ ਨਹੀਂ ਜੀ ਬਹੁਤ ਵਧੀਆ ਇਹ ਤਾਂ ਕੱਲ ਹੀ ਬਹੁਤ ਵਧੀਆ ਆ ਇਸੇ ਤਰੀਕੇ ਦੇ ਨਾਲ ਆਪਣਾ ਰੈਵਨਿਊ ਜਿਹੜਾ ਉਹ ਵਧੂਗਾ ਟੈਰਿਫ ਦੇ ਨਾਲ। ਸੋ ਤੁਸੀਂ ਇਦਾਂ ਕਿਉਂ ਸੋਚਦੇ ਆ ਵੀ ਇਹਨਾਂ ਦੇ ਲਈ ਇਹ ਲੂਜ਼ਿੰਗ ਸਿਚੁਏਸ਼ਨ? ਜਨਰਲੀ ਜਿਹੜੀ ਉਹਨਾਂ ਦੀ ਜਿਹੜੀ ਇੱਕ ਵੱਡੀ ਡੈਮੋਗ੍ਰਾਫਿਕ ਉਹਨਾਂ ਨੇ ਸਪੋਰਟ ਕਰਦੇ ਸੀ ਰਾਜ ਉਹਨਾਂ ਦੀ ਜਿਹੜੀ ਉਹ ਹੈਗੀ ਹੈ ਇੱਕ ਬਲੂ ਕਾਲਰ ਵਰਕਰ ਜਿਨ੍ਹਾਂ ਦੀ ਜਿਹੜੀ ਇਨਕਮ ਹੈ ਆਲਰੇਡੀ ਵੱਡੀ ਲੈਵਲ ਤੇ ਇਫੈਕਟ ਹੋਈ ਪਈ ਹੈ। ਇੱਕ ਤਰ੍ਹਾਂ ਦਾ ਹਵਾ ਕ੍ਰੀਏਟ ਕੀਤਾ ਗਿਆ ਕਿ ਹਾਂ ਜੀ ਜਿਹੜੇ ਬਲੂ ਕਾਲਰ ਵਰਕਰ ਨੇ ਉਹਨਾਂ ਦੀ ਜੌਬ ਜਿਹੜੀਆਂ ਨੇ ਉਹ ਖੋਲ ਲਈਆਂ ਨੇ ਕਿਤੇ ਨਾ ਕਿਤੇ ਜਿਹੜੇ ਅਨਡਾਕੂਮੈਂਟਡ ਵਰਕਰਸ ਨੇ ਤੇ ਉਹਦੇ ਨਾਲ ਜੇ ਅਨਡਾਕੂਮੈਂਟਡ ਵਰਕਰ ਕੱਢ ਦਾਂਗੇ ਤੇ ਬਹੁਤ ਵੱਡਾ ਮਸਲਾ ਹੱਲ ਹੋ ਜਾਏਗਾ। ਜੇ ਆਪਾਂ ਹਿਸਟਰੀ 'ਚ ਪਿੱਛੇ ਜਾਈਏ ਜਿਹੜੇ 70 ਤੋਂ 50-52 ਸਾਲ ਪਿੱਛੇ ਤੇ ਜਦੋਂ ਈਦੀ ਅਮੀਨ ਨੇ ਸਾਰੇ ਕੱਢ ਦਿੱਤੇ ਹਨ ਇੰਡੀਅਨਸ ਆਪਣੇ ਯੁਗਾਂਡਾ ਦੇ ਵਿੱਚੋਂ ਉਹ ਅੱਜ ਤੱਕ ਨਹੀਂ ਤਕਰੀਬਨ ਪੈਰਾਂ ਦੇ ਉੱਤੇ ਆਇਆ। ਹੁਣ ਵੀ ਇਹੀ ਸਿਚੁਏਸ਼ਨ ਚੱਲਦੀ ਪਈ ਹੈ ਕਿ ਉਹਨਾਂ ਨੂੰ ਲੱਗਦਾ ਕਿ ਪਹਿਲੀ ਤੇ ਉਹਨਾਂ ਦੀ ਜਿਹੜੀ ਹੈ ਕਿ ਅਰਨਿੰਗ ਪਾਵਰ ਹੈ ਜਿਹੜੇ ਖਾਸ ਕਰਕੇ ਜਿਹੜੇ ਅਲਟਰਾ ਰਾਈਟ ਵਿੰਗ ਨੇ ਉਹਨਾਂ ਦੀ ਮਤਲਬ ਥੋੜੀ ਜਿਹੀ ਅਪਰ ਮੈਜੋਰਟੀ ਛੱਡ ਕੇ 1% ਜਿਹਦਾ ਬਰਨੀ ਕਹਿੰਦਾ ਦਾ 1% ਆਫ 1% ਉਹਨੂੰ ਛੱਡ ਕੇ ਪ੍ਰਾਇਮਰੀ ਜਿਹੜਾ ਹੈਗਾ ਜਿਹੜਾ ਬੜਾ ਪੈਟਰੀਆਟਿਕ ਆਉਂਦਾ ਜਿਹੜਾ ਬੜਾ ਨੇਸ਼ਨ ਆਪਣਾ ਰਾਸ਼ਟਰਵਾਦੀ ਆ ਐਗਜ਼ੈਕਟਲੀ ਹਾਂ ਰਾਸ਼ਟਰਵਾਦੀ ਉਹ ਕਹਿੰਦਾ ਕਿ ਹਾਂ ਜੀ ਮੈਨੂੰ ਲੱਗਦਾ ਕਿ ਹਾਂ ਸਾਡੇ ਰਾਸ਼ਟਰ ਵਾਸਤੇ ਚੰਗਾ ਹੋਣ ਡਿਆ ਪਰ ਪੈਸੇ ਉੱਦਾਂ ਘੱਟ ਨੇ। ਹੁਣ ਚੀਜ਼ਾਂ ਮਹਿੰਗੀਆਂ ਹੁੰਦੀਆਂ ਨੇ ਉਹ ਜਿੱਦਾਂ ਜਿਹੜੀ ਚੀਜ਼ ਅੱਗੇ ਡਾਲਰ ਦੀ ਆਉਂਦੀ ਹੁਣ ਜੇ $4 ਦੀ ਆਉਣ ਲੱਗ ਪਏਗੀ ਤੇ ਅਫੋਰਡੇਬਿਲਟੀ ਉਹਨਾਂ ਦੇ ਫਰਕ ਪੈਣਾ। ਪਰ ਪ੍ਰੋਬਲਮ ਇਹ ਹੋਣੀ ਹੈ ਕਿ ਜਿਹੜਾ ਇੱਕ ਕਲਟ ਬਣਿਆ ਹੁੰਦਾ ਕਿਸੇ ਵੀ ਇੱਦਾਂ ਰਾਸ਼ਟਰਪਤੀ ਪਿੱਛੇ ਉਹਨਾਂ ਨੇ ਇਹ ਕਹਿਣਾ ਕਿ ਨਹੀਂ ਜੀ ਇਹ ਹੋਰ ਪ੍ਰੋਬਲਮ ਇਹ ਜਿਹੜੇ ਇਮੀਗ੍ਰੈਂਟ ਪ੍ਰੋਬਲਮ ਕ੍ਰੀਏਟ ਕਰਦੇ ਪਏ ਨੇ ਤੇ ਅਨਫੋਰਚੂਨੇਟਲੀ ਆਈ ਥਿੰਕ ਹੋ ਸਕਦਾ ਹੌਲੀ ਹੌਲੀ ਜਿਹੜੇ ਬਾਕੀ ਜਿਹੜੇ ਵਾਈਟ ਕਾਲਰ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਤੇ ਵੀ ਪ੍ਰੋਬਲਮ ਪਏ ਕਿਉਂਕਿ ਜਿਹੜਾ ਰੇਸਿਜ਼ਮ ਜਿਹੜਾ ਖਤਰਾ ਉਹਦਾ ਵੀ ਵਧਣ ਦਾ ਅਸਾਰ ਨਜ਼ਰ ਆਉਂਦੇ ਨੇ। ਪਰ ਜੇ ਡਾਲਰ ਇਸ ਟਾਈਮ ਜੇ ਜੇਬ ਤੇ ਫਰਕ ਪੈਣਾ ਉਹ ਪ੍ਰਾਇਮਰਲੀ ਉਹਨਾਂ ਤੇ ਪੈਣਾ ਜਿਨ੍ਹਾਂ ਦੀ ਕਿ ਜਿਹਦੇ ਕੋਲ ਪੈਸੇ ਘੱਟ ਨੇ ਅਫਕੋਰਸ ਉਹਨੂੰ ਜ਼ਿਆਦਾ ਹੀ ਫਰਕ ਪੈਣਾ ਜਿਹਦੇ ਕੋਲ ਥੋੜੇ ਜਿਹੇ ਜ਼ਿਆਦਾ ਨੇ। ਸੋ ਨਹੀਂ ਆਪਣੇ ਜਿਹੜੇ ਹੁਣ ਦੇਖੋ ਆਪਾਂ ਸਾਰੇ ਇਮੀਗ੍ਰੈਂਟਸ ਹੀ ਆਏ ਆ ਆਪਣੇ ਘਰ ਨਿਆਣੇ ਜਿਹੜੇ ਇੱਥੇ ਜੰਮ ਰਹੇ ਆ ਉਹ ਉਹਨਾਂ ਨੂੰ ਕਹਿ ਸਕਦੇ ਆ ਉਹ ਇੱਕ ਵੱਖਰਾ ਇਸ਼ੂ ਚੱਲ ਰਿਹਾ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਜਿਹੜਾ ਉਹ ਲੈ ਕੇ ਆਪਾਂ ਬਹੁਤ ਸਾਰੇ ਡਿਬੇਟਸ ਜਿਹੜੇ ਉਹ ਦੇਖਦੇ ਆ ਇਮੀਗ੍ਰੈਂਟਸ ਵਰਸਸ ਅਮਰੀਕਨਸ ਨੂੰ ਜਿਹੜਾ ਉਹ ਲੈ ਕੇ। ਪਰ ਇਹ ਤੋਂ ਅੱਖਾਂ ਪਰੋਖੇ ਨਹੀਂ ਕੀਤੀਆਂ ਜਾ ਸਕਦੀਆਂ ਵੀ ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਆ ਬਹੁਤ ਐਂਟਰਪ੍ਰੈਨੋਰੀਅਲ ਨੇ ਉਹ ਬਹੁਤ ਸਾਰੇ ਨਵੇਂ ਬਿਜ਼ਨਸ ਸ਼ੁਰੂ ਕਰਦੇ ਨੇ ਸਮਾਲ ਬਿਜ਼ਨਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਤੇ ਇੰਪਲੋਇਮੈਂਟ ਜਿਹੜੀ ਇੱਥੇ ਆਉਂਦੀ ਆ ਜਾਂ ਜਿਨ੍ਹਾਂ ਲੋਕਾਂ ਨੂੰ ਹਾਇਰ ਕੀਤਾ ਜਾਂਦਾ ਆ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਉਹਨਾਂ ਦਾ ਯੋਗਦਾਨ ਹੈ ਇੱਕ ਬਹੁਤ ਵੱਡਾ ਜਿਹੜਾ ਉਸ ਦੇ ਵਿੱਚ ਹੱਥ ਆ। ਨੋ ਡਾਊਟ ਆਪਸ ਦੇ ਵਿੱਚ ਇਹ ਪੜ੍ਹਾਇਆ ਜਾ ਰਿਹਾ ਪੋਲਰਾਈਜੇਸ਼ਨ ਦੀ ਇੱਕ ਜਿਹੜੀ ਪੋਲਿਟਿਕਸ ਵੀ ਇਸ ਦੇ ਵਿੱਚ ਨਾਲ ਦੇ ਨਾਲ ਕੰਮ ਕਰਦੀ ਆ। ਮੈਜੋਰਿਟੀ ਦੀ ਵੋਟ ਹਾਸਲ ਕਰਨ ਦੇ ਲਈ ਕਈ ਤਰੀਕੇ ਦੀਆਂ ਗੱਲਾਂ ਜਿਹੜੀਆਂ ਆ ਪੋਲੀਟੀਸ਼ੀਅਨਸ ਆ ਉਹ ਕਰਦੇ ਆ। ਇਸੇ ਦੇ ਵਿੱਚ ਹੁਣ ਆਪਾਂ ਨਿਰਮਲ ਸਿੰਘ ਜੀ ਆਪਾਂ ਅੱਗੇ ਵਧਦੇ ਹਾਂ ਵੀ ਜਿੱਦਾਂ ਹੁਣ ਟੈਰਿਫਸ ਦੀ ਤੁਸੀਂ ਜਿੱਦਾਂ ਗੱਲ ਕਰ ਰਹੇ ਆ ਵੀ ਇਵੈਂਚੁਅਲੀ ਕੰਜ਼ਿਊਮਰ ਨੂੰ ਜਿਹੜਾ ਉਹ ਪੇ ਕਰਨਾ ਪੈਂਦਾ ਆ ਪਰ ਸ਼ੋਅ ਵੀ ਇਸ ਤਰੀਕੇ ਦੇ ਨਾਲ ਹੁੰਦਾ ਆ ਵੀ ਨਹੀਂ ਦੇਖੋ ਅਸੀਂ ਟੈਰਿਫ ਤੋਂ ਇੰਨਾ ਜ਼ਿਆਦਾ ਮਨੀ ਜਿਹੜੀ ਉਹ ਵਧਾ ਰਹੇ ਆ। ਸੋ ਜਿਹੜੇ ਕੁਝ ਕੁ ਆંકੜੇ ਆਪਣੇ ਇਸ ਟਾਈਮ ਜਿਹੜੇ ਉਹ ਸਾਹਮਣੇ ਆ ਵੀ ਜਿਹੜੇ ਆਪਣੇ ਜਿਹੜੇ ਟ੍ਰੇਡਿੰਗ ਪਾਰਟਨਰਸ ਆ ਓਲਡ ਟ੍ਰੇਡਿੰਗ ਪਾਰਟਨਰਸ ਆ ਜਿਨ੍ਹਾਂ ਨੂੰ ਫਰੈਂਡ ਜਿਹੜਾ ਉਹ ਮੰਨਿਆ ਜਾਂਦਾ ਆ ਉਹਨਾਂ ਦੇ ਨਾਲ ਹੁਣ ਜਦੋਂ ਨੈਗੋਸ਼ੀਏਸ਼ਨਸ ਦੇ ਲਈ ਇਹ ਜਿਹੜੇ ਟੈਰਿਫਸ ਆ ਉਹਨਾਂ ਨੂੰ ਵਰਤਿਆ ਜਾ ਰਿਹਾ ਆ ਕੁਝ ਨਵੇਂ ਜਿਹੜੇ ਆંકੜੇ ਆਪਣੇ ਸਾਹਮਣੇ ਆ ਇਹਨਾਂ ਦਾ ਕੀ ਅਸਰ ਤੁਸੀਂ ਦੇਖਦੇ ਆ 1 ਅਗਸਤ ਤੋਂ ਬਾਅਦ ਚ ਕਹਿੰਦੇ ਸੀ ਵੀ ਇਦਾਂ ਜਿਹੜਾ ਉਹ ਕਰ ਦੇਣਾ ਕਈਆਂ ਨੂੰ ਕੁਝ ਮੌਲਤ ਮਿਲੀ ਕਈਆਂ ਦੇ ਨਾਲ ਡੀਲਸ ਬਣ ਗਈਆਂ। ਸੋ ਇਹ ਕੀ ਆંકੜੇ ਤੁਹਾਨੂੰ ਸ਼ੋਅ ਕਰ ਰਹੇ ਆ ਇਹਦੇ ਨਾਲ ਕੀ ਅਸਰ ਆ? ਇਹਦਾ ਅਸਰ ਦੋਵੇਂ ਪਾਸੇ ਪੈ ਰਿਹਾ ਜਿਨ੍ਹਾਂ ਦੇ ਟੈਰਿਫ ਲੱਗਾ ਵਿਚਾਰੇ ਉਹਨਾਂ ਦੇ ਪੈ ਰਿਹਾ ਜਿਨ੍ਹਾਂ ਨੂੰ ਲੱਗਾ ਉਹਨਾਂ ਦੇ ਵੀ ਪੈ ਰਿਹਾ। ਮਤਲਬ ਦੇਖੋ ਕਿ 35% ਟੈਰਿਫ ਲਾਤਾ ਕੈਨੇਡਾ ਤੇ ਇਹ ਕਹਿ ਕੇ ਕਿ ਹਾਂ ਜੀ ਤੁਹਾਡੇ ਪਰਲੇ ਪਾਸੋਂ ਟਰੱਕ ਬਹੁਤ ਆਉਂਦੀ ਪਈ ਹੈ ਹੋਰ ਹੋ ਸਕਦਾ ਆਉਂਦੀ ਵੀ ਹੋਏ ਬਿਕਾਜ਼ देयर ਲੋਟ ਆਫ ਇਨਫੋਰਮੇਸ਼ਨ ਜਿਹੜੀ
ਜਿਹੜੀ ਕੌਨਫੀਡੈਂਸ਼ੀਅਲ ਹੁੰਦੀ ਹੈ ਕਿ ਆਮ ਬੰਦੇ ਤੱਕ ਨਹੀਂ ਪਹੁੰਚਦੀ, ਔਰ ਪ੍ਰੈਜ਼ੀਡੈਂਟ ਟਰੰਪ ਨੂੰ ਉਹਦਾ ਉਸ ਇਨਫੋਰਮੇਸ਼ਨ ਦੀ ਜ਼ਿਆਦਾ ਅਵੇਲੇਬਿਲਿਟੀ ਹੈਗੀ ਹੈ। ਹੁਣ 35% ਜੇ ਹੋ ਰਿਹਾ, ਮਤਲਬ ਉਹਦੇ ਸਟੀਲ ਪਲਾਂਟਸ ਜਿਹੜੀ ਹੈ ਬੰਦ ਹੋ ਰਹੇ ਨੇ, ਲੇ ਆਫ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਸਾਰਾ ਮੋੜ ਹੀ ਪੈਨਿਕ ਦੇ ਵਿੱਚ ਹੈਗਾ। ਇੱਕ ਮੈਜੋਰਿਟੀ ਇੰਡਸਟਰੀ ਹੈ, ਖਾਸ ਕਰਕੇ ਜੇ ਆਪਾਂ ਆਟੋ ਇੰਡਸਟਰੀ ਦੀ ਗੱਲ ਕਰੀਏ ਕੈਨੇਡਾ ਦੇ ਵਿੱਚ, ਉਹ ਸਾਰੀ ਯੂਐਸ ਤੇ ਡਿਪੈਂਡੈਂਟ ਹੈ। ਹੁਣ ਹਰ ਚੀਜ਼ 35% ਮਹਿੰਗੀ ਹੋ ਜਾਏਗੀ, ਤੇ ਆਫ ਕੋਰਸ ਉਹ ਚੀਜ਼ਾਂ ਉਹਨਾਂ ਨੂੰ ਤਾਂ ਮਹਿੰਗੀਆਂ ਪੈਣੀਆਂ ਨੇ, ਦੇ ਕੈਨ ਅਫੋਰਡ ਇਟ। ਜੇ ਉਧਰੋਂ ਪਰ ਇੱਧਰ ਵੀ ਹੁਣ ਜਿਹੜੀਆਂ ਚੀਜ਼ਾਂ ਯੂਐਸ ਦੇ ਵਿੱਚ ਨੇ, ਕਿ ਇਹ ਵੀ ਕਹਿ ਦਈਏ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਵੀ ਕਹਿੰਦੇ ਹਨ ਮੇਕ ਇਨ ਇੰਡੀਆ, ਉਹਨਾਂ ਦੀ ਗੱਲ ਵੱਖਰੀ ਹੈ। ਉਹ ਕਹਿੰਦੇ ਪਬਲਿਸਿਟੀ ਕਰਦੇ ਹਨ, ਪਰ ਐਟਲੀਸਟ ਇੰਪਲੀਮੈਂਟ ਨਹੀਂ ਕਰਦੇ। ਪਰ ਉਹਦੇ ਨਾਲ ਲੋਕਾਂ ਦੇ ਕੀ ਭੜਪੜਾ ਵੀ ਬਣਿਆ ਰਹਿੰਦਾ ਤੇ ਨੁਕਸਾਨ ਵੀ ਨਹੀਂ ਹੁੰਦਾ। ਤੇ ਇਸ ਵਾਰੀ ਇੱਥੇ ਇੰਪਲੀਮੈਂਟ ਹੋ ਗਿਆ। ਇੰਪਲੀਮੈਂਟ ਇਹ ਹੋਣਾ ਕਿ ਹੁਣ ਜੇ ਬੰਦਾ 100% ਚੀਜ਼ ਵੀ ਇੱਥੇ ਇੰਪੋਰਟ ਕਰ ਰਿਹਾ, ਕੱਲ ਮੈਂ ਇੱਕ ਹੋਰ ਨਿਊਜ਼ ਪੜ੍ਹ ਰਿਹਾ ਹਾਂ ਕਿ ਕੋਈ ਨਾਈਫ ਮੈਨੂਫੈਕਚਰ ਹੈਗਾ ਹੀ ਆਪਣੇ ਮੋਂਟਾਨਾ ਦੇ ਵਿੱਚ, ਉਹ 100% ਇੱਥੇ ਮੈਨੂਫੈਕਚਰ ਕਰ ਰਿਹਾ, ਪਰ ਜਿਹੜੀਆਂ ਮਸ਼ੀਨਾਂ ਨੇ ਬਣਾਉਣ ਵਾਲੀਆਂ ਚਾਕੂ, ਉਹ ਸਿਰਫ ਜਰਮਨੀ ਚ ਆਉਂਦੀਆਂ ਨੇ, ਔਰ ਜਿਹੜੀਆਂ ਆਈ ਥਿੰਕ ਓਵਰ 4 ਤੋਂ 6 ਮਿਲੀਅਨ ਦੀਆਂ ਆਉਂਦੀਆਂ ਨੇ। ਉਹਨੂੰ ਟੈਰਿਫ ਇੰਨਾ ਪੈ ਗਿਆ ਕਿ ਉਹਨੂੰ ਹੀ ਹੈਜ਼ ਟੂ ਗੋ ਆਊਟ ਆਫ ਬਿਜ਼ਨਸ। ਜਿਹੜਾ 15% ਕਿ 25% ਯੂਰਪੀਅਨ ਯੂਨੀਅਨ ਤੇ ਪਿਆ ਆ, ਉਹਦੇ ਕਰਕੇ ਉਹਨੂੰ 15% ਹੀ ਹੈਜ਼ ਟੂ ਪੇ ਮਿਲੀਅਨਸ ਇਨ ਟੈਕਸਸ। ਹੁਣ ਜੇ ਉਹ ਚੱਕ ਇੰਪੋਰਟ ਕਰ ਵੀ ਲੈਂਦਾ, ਤੇ ਉਹਦੀ ਜਿਹੜੇ ਚਾਕੂ ਇੱਥੇ ਵੇਚਦਾ ਹੈ, ਜਿਹੜੇ ਅੱਜ ਵੀ ਕਹੇਗਾ ਕਿ ਮੇਡ ਇਨ ਅਮਰੀਕਾ, ਉਹ ਵੀ ਜਿਹੜਾ ਜੇ 35% ਮਹਿੰਗਾ ਹੋ ਗਿਆ, ਜੇ ਉਹਨੂੰ ਸਟੀਲ ਵੀ ਇੰਪੋਰਟ ਕਰਨਾ ਪੈ ਰਿਹਾ। ਆਫ ਕੋਰਸ ਸਟੀਲ ਵੀ ਇੰਪੋਰਟ ਹੋ ਰਿਹਾ, ਉਹਦੇ ਪਲੱਸ ਮਸ਼ੀਨਾਂ ਵੀ ਇੰਪੋਰਟ ਹੋ ਰਹੀਆਂ, ਪਲੱਸ ਜਿਹੜਾ ਹੁਣ ਇਹਦੇ ਓਵਰਆਲ ਇੰਪੈਕਟ ਹਰ ਕੰਟਰੀ ਦੇ ਵਿੱਚ, ਮਤਲਬ ਕਿ ਜੇ ਹਰ ਚੀਜ਼ ਹੀ ਆਪਾਂ ਇੱਥੇ ਇੰਪੋਰਟ ਕਰੀਏ, ਜੇ ਗੱਡੀ ਵੀ ਬਣਾ ਰਹੇ ਹਾਂ ਤਾਂ ਟਾਇਰ ਦੀ ਰਬਰ ਕਿਤੋਂ ਆ ਰਹੀ ਹੈ, ਪੇਂਟ ਕਿਤੋਂ ਆ ਰਿਹਾ। ਸੋ ਓਵਰਆਲ ਇੰਪੈਕਟ ਆਈ ਥਿੰਕ ਕੋਈ ਵੀ ਬੰਦਾ ਕਿਸੇ ਤਰ੍ਹਾਂ ਵੀ ਨਹੀਂ ਬਚਣਾ। ਭਾਵੇਂ ਇਟਸ ਇੰਪੋਸੀਬਲ ਕਿ ਰੀਅਲੀ ਹਰ ਚੀਜ਼ ਜਿਹੜੀ ਗਲੋਬਲਾਈਜੇਸ਼ਨ ਹੋ ਚੁੱਕੀ ਹੈ, ਵਿਚ ਇਜ਼ ਅ ਗੁੱਡ ਥਿੰਗ, ਗਲੋਬਲਾਈਜੇਸ਼ਨ ਹੋ ਚੁੱਕੀ ਹੈ ਇਹਨੇ ਚਿਰ ਦੀ। ਉਹ ਟ੍ਰੇਡ ਵਾਰ, ਉਹ ਗਲੋਬਲਾਈਜੇਸ਼ਨ ਨੂੰ ਇੰਪੈਕਟ ਇੱਕ ਦਿਨ ਦੇ ਵਿੱਚ ਚੀਜ਼ਾਂ ਓਵਰ, ਇਹ ਨਹੀਂ ਕਿ ਅੱਜ ਕਿਸੇ ਨੇ ਪਲਾਂਟ ਬੰਦ ਕਰਕੇ ਸਾਰਾ ਦਾ ਸਾਰਾ ਇੰਪੋਰਟ ਕਰ ਲਏਗਾ ਕਿ ਅੱਜ ਹੀ ਜਾਂ 2 ਮਹੀਨੇ 'ਚ ਜਾਂ 2 ਸਾਲ ਦੇ ਵਿੱਚ ਸਾਰਾ ਚੀਜ਼ਾਂ ਇੱਥੇ ਮੈਨੂਫੈਕਚਰਿੰਗ ਕਰਨੀ ਇੰਪੋਸੀਬਲ ਨੇ। ਐਡੇ ਵੱਡੇ ਪਲਾਂਟ ਜਿਹੜੇ ਉਹਨਾਂ ਨੇ ਹੰਡਰਡਸ ਆਫ ਮਿਲੀਅਨਸ ਜਾਂ ਬਿਲੀਅਨਸ ਆਫ ਡਾਲਰ ਖਰਚ ਕੇ ਲਾਏ ਨੇ, ਉਹਨੂੰ ਰਿਪਲੇਸ ਕਰਕੇ, ਜਾਂ ਉਹਨੂੰ ਇਹ ਨਹੀਂ ਕਿ ਆਪਾਂ ਉਹਨੂੰ ਪੁੱਟ ਕੇ ਇੱਥੇ ਲਿਆ ਕੇ ਦਰਖਤ ਲਾ ਲੈਣਾ, ਇਟਸ ਨਾਟ ਪੋਸੀਬਲ। ਤੇ ਚੀਜ਼ਾਂ ਓਵਰਆਲ ਇੰਪੈਕਟ ਪੈਣਾ, ਹੌਲੀ ਹੌਲੀ ਲੋਕਾਂ ਨੂੰ ਵੀ ਆਦਤ ਪੈ ਜਾਂਦੀ ਹੈ ਕਿ ਹਾਂ ਚੀਜ਼ਾਂ ਮਹਿੰਗੀਆਂ ਹੋਈਆਂ ਨੇ, ਫਿਰ ਪੀਪਲ ਗੈਟ ਯੂਜ਼ ਟੂ ਇਟ। ਤੇ ਜਿਹੜਾ ਰੈਵਨਿਊ ਹੈ, ਚਲੋ ਗਵਰਨਮੈਂਟ ਦਾ ਰੈਵਨਿਊ ਤੇ ਵਾਧਾ ਪਿਆ, ਉਹਨੂੰ ਕਿੱਦਾਂ ਮਿਸਯੂਜ਼ ਕਰਨਾ ਜਾਂ ਯੂਜ਼ ਕਰਨਾ। ਵੇਖੋ ਹੁਣ ਜੇ ਆਪਾਂ ਇੰਡੀਆ ਦੀ ਵੀ ਗੱਲ ਕਰ ਲਈਏ, ਤਕਰੀਬਨ ਓਵਰ 50 to 55% ਟੈਕਸ ਲੱਗਦਾ ਇੰਡੀਅਨ ਲੋਕਾਂ ਦੇ ਵਿੱਚ, ਇੰਡੀਅਨ ਜਿਹੜੀ ਕੰਪਨੀਜ਼ ਹੈਗੀਆਂ ਨੇ ਜੀ। ਪਰ ਉਹਦਾ ਬੈਨੀਫਿਟ ਜਾਂ ਨਾ ਉੱਥੇ ਹੈਲਥ ਕੇਅਰ ਹੈ, ਨਾ ਉੱਥੇ ਸਕੂਲਿੰਗ ਚੰਗੀ ਹੈ, ਨਾ ਉੱਥੇ ਲਾਅ ਐਂਡ ਆਰਡਰ ਹੈ। ਤੇ ਅਨਫੋਰਚੂਨੇਟਲੀ ਇਹ ਵਾਲਾ ਕੰਮ ਇੱਥੇ ਨਾ ਹੋ ਜਾਏ। ਆਈ ਥੋੜਾ ਇਟਸ ਟੂ अर्ਲੀ ਟੂ ਸੇ ਦੈਟ, ਬਟ ਜੇ ਇਹਨੂੰ ਸਿਰਫ ਨੈਗੋਸ਼ੀਏਸ਼ਨ ਵਾਸਤੇ ਯੂਜ਼ ਕੀਤਾ ਜਾਏ ਤੇ ਆਈ ਥਿੰਕ ਬੈਟਰ ਹੈ। ਪਰ ਜੇ ਇਹਨੂੰ ਪ੍ਰੋਪਰਲੀ ਇੰਪਲੀਮੈਂਟ ਕੀਤਾ ਗਿਆ ਥਰੂ ਆਊਟ ਲੌਂਗ ਰਨ, ਤੇ ਇਹਦੇ ਰਿਜ਼ਲਟ ਜਿਹੜੇ ਨੇ ਉਹ ਚੰਗੇ ਨਹੀਂ ਲੱਗਣੇ, ਲੌਂਗ ਟਰਮ ਦੇ ਵਿੱਚ ਬਹੁਤ ਨੁਕਸਾਨ ਹੋਣਾ। ਇੱਕ ਚੀਜ਼ ਮੈਂ ਇਸ ਬਾਬਤ ਇਹ ਨਿਰਮਲ ਮਾਨ ਜੀ ਮੈਂ ਦੇਖ ਰਿਹਾ ਸੀ, ਪੜ੍ਹ ਰਿਹਾ ਸੀਗਾ ਵੀ ਹੁਣ ਤੁਸੀਂ ਦੇਖੋ ਵੀ ਜਿੱਦਾਂ ਤੁਸੀਂ ਇਹ ਜ਼ਿਕਰ ਕੀਤਾ, ਹੁਣ ਜਦੋਂ ਅਮਰੀਕਾ ਦੇ ਵਿੱਚ ਕਾਰ ਦੀ ਆਪਾਂ ਉਦਾਹਰਨ ਜਿਹੜੀ ਉਹ ਲੈਂਦੇ ਹਾਂ, ਕੁਛ ਪਾਰਟਸ ਕੈਨੇਡਾ ਤੋਂ ਆ ਰਹੇ, ਕੁਛ ਪਾਰਟ ਮੈਕਸੀਕੋ ਤੋਂ ਆ ਰਹੇ, ਕੁਛ ਪਾਰਟ ਯੂਰਪ ਤੋਂ ਜਿਹੜੇ ਉਹ ਆ ਰਹੇ, ਕਿਸੇ ਦੇ 25%, ਕਿਸੇ ਦੇ 35%, ਕਿਸੇ ਤੇ ਜਿਹੜਾ ਉਹ 15%, 20%, ਜਿੰਨੇ ਵੀ ਲੱਗੇ ਆ ਉਹ ਲੱਗਣਗੇ ਆਟੋਮੈਟਿਕਲੀ। ਉਹ ਸਾਰਾ ਕੁਛ ਜਿਹੜੀ ਪ੍ਰਾਈਸ ਉਸ ਦੇ ਵਿੱਚ ਐਡ ਹੋਣਾ। ਇੱਕ ਹੁਣ ਜਿਹੜੀ ਗੱਡੀ ਆ ਉਹ ਪੂਰੀ ਦੀ ਪੂਰੀ ਯੂਰਪ 'ਚ ਬਣ ਕੇ ਆ ਰਹੀ, ਉੱਤੇ ਮਹਿਜ ਲੱਗੂਗਾ ਇਕੱਲਾ 15%। ਸੋ ਇਵੈਂਚੁਅਲੀ ਕੀ ਇਹਦੇ ਨਾਲ ਆਪਾਂ ਇੱਥੇ ਦੀਆਂ ਕੰਪਨੀਜ਼ ਨੂੰ ਆਪ ਤਾਂ ਨਹੀਂ ਪਨਿਸ਼ ਕਰ ਰਹੇ? ਜਦੋਂ ਪੋਲੀਟੀਸ਼ੀਅਨ ਆਉਂਦੇ ਨੇ ਕਿ ਹੁਣ ਖਾਸ ਕਰਕੇ ਜਿਹੜੇ ਕਰੰਟ ਸਿਚੁਏਸ਼ਨ ਹੈਗੀ ਹੈ, ਇਹਦੇ 'ਚ ਕਿਹਨੂੰ ਪਨਿਸ਼ ਕਿੰਨਾ ਕੀਤਾ ਜਾ ਰਿਹਾ, ਉਹਦੇ ਉੱਤੇ ਇੰਨਾ ਫੋਕਸ ਨਹੀਂ ਹੈਗਾ ਕਿ ਜਿਹੜੀ ਆਪਣਾ ਬੇਸ ਹੈ ਉਹਨਾਂ ਨੂੰ ਕਿੱਦਾਂ ਖੁਸ਼ ਕੀਤਾ ਜਾਏ ਕਿ ਟੈਰਿਫ ਫੋਰ। ਔਰ ਇਹ ਲੱਗ ਰਿਹਾ ਅਜੇ ਤੱਕ ਵੀ ਇੱਕ ਮੈਜੋਰਿਟੀ ਚੰਕ ਇਦਾਂ ਦਾ ਹੈਗਾ ਜਿਹਨੂੰ ਇਹ ਲੱਗ ਰਿਹਾ ਕਿ ਟੈਰਿਫ ਜੇ ਆਪਾਂ 35% ਲਾ ਰਹੇ ਕੈਨੇਡਾ ਦੇ, ਤਾਂ ਉਹ ਕੈਨੇਡੀਅਨ ਗਵਰਨਮੈਂਟ ਨੂੰ ਹਰਟ ਕਰ ਰਿਹਾ। ਆਫ ਕੋਰਸ ਉਹਨਾਂ ਨੂੰ ਹਰਟ ਕਰ ਰਿਹਾ, ਬਟ ਦੇ ਨਾਟ ਪੇਇੰਗ, ਉਹ ਨਹੀਂ ਪੇ ਕਰਦੇ, ਪੇ ਤੇ ਐਂਡ ਆਫ ਦਾ ਡੇ ਅਸੀਂ ਕਰਦੇ ਪਏ। ਤੇ ਜਿੰਨਾ ਚਿਰ ਜਿਹੜਾ ਆਵਾਮ ਨਹੀਂ ਸਮਝੇਗਾ, ਆਈ ਥਿੰਕ ਇਹਦਾ ਕੋਈ ਸੋਲੂਸ਼ਨ ਨਹੀਂ ਹੈਗਾ। ਅਜੇ ਤੱਕ ਮੈਜੋਰਿਟੀ ਜਿਹੜੇ ਫਾਲੋਅਰਸ ਨੇ ਉਹਨਾਂ ਦੇ ਇਹ ਚੇਅਰ ਅਪ ਕਰਦੇ ਪਏ ਨੇ ਕਿ ਬਹੁਤ ਵਧੀਆ ਕੰਮ ਹੋ ਰਿਹਾ, ਟੈਰਿਫ ਲਾ ਰਹੇ ਆ, ਇਹਦੇ ਨਾਲ ਇਕਨੋਮੀ ਬਹੁਤ ਚੰਗੀ ਹੋ ਜਾਣੀ ਆ, ਦੁਬਾਰਾ ਅਮਰੀਕਾ 'ਚ ਹੋ ਜਾਣਾ। ਸੋ ਪ੍ਰੋਬਲਮ ਇਹ ਕਿ ਇਗਨੋਰੈਂਸ ਜਿਹੜੀ ਆ ਉਹਦਾ ਜਦੋਂ ਤੱਕ ਰਿਜ਼ਲਟ ਮਾਰਕੀਟ 'ਚ ਨਹੀਂ ਆਉਂਦੇ ਉਦੋਂ ਤੱਕ ਲੋਕਾਂ ਨੂੰ ਪਤਾ ਨਹੀਂ ਲੱਗਣਾ। ਔਰ ਜੇ ਲੱਗ ਵੀ ਗਿਆ ਤਾਂ ਹੁੰਦਾ ਕਿ ਫਿਰ ਦੈਨ ਪੋਲੀਟੀਸ਼ੀਅਨਸ ਵਿਲ ਕਮ ਵਿਦ ਅਦਰ ਐਕਸਕਿਊਜ਼। ਤੇ ਜਸਟ ਪੁਸ਼ਿੰਗ, ਪੋਲੀਟੀਸ਼ੀਅਨਸ ਜੁਮਲਿਆਂ ਦੇ ਰਾਜੇ ਨੇ, ਉਹਨਾਂ ਨੇ ਜੁਮਲੇ ਜਿਹੜੇ ਉਹ ਚਲਾਉਂਦੇ ਰਹੇ ਨੇ, ਚਾਹੇ ਉਹ ਮੋਦੀ ਹੋਣੀ ਆ ਤੇ ਚਾਹੇ ਇੱਥੇ ਕੋਈ ਹੋਰ ਆ। ਅੱਛਾ, ਤੁਸੀਂ ਜੌਬਸ ਦੀ ਇਹਦੇ ਵਿੱਚ ਗੱਲ ਕੀਤੀ ਵੀ ਜੌਬਸ ਵਾਪਸ ਲਿਆਉਣੀਆਂ, ਮੈਨੂਫੈਕਚਰਿੰਗ ਦੇ ਉੱਤੇ ਬਹੁਤ ਸੀਗਾ।
ਉਹ ਜੌਬਸ ਦੇ ਆંકੜੇ ਜਿਹੜੇ ਉਹ ਆਏ ਆ ਪਿਛਲੇ ਦਿਨਾਂ, ਜਿੱਦਾਂ ਮੈਂ ਸ਼ੁਰੂਆਤ 'ਚ ਆਖਿਆ ਵੀ ਇਹ ਜੌਬ ਰਿਪੋਰਟ ਨੂੰ ਲੈ ਕੇ ਬਹੁਤ ਖਿੱਚਾ ਧੂ ਜਿਹੜੀ ਉਹ ਚੱਲ ਰਹੀ ਆ। ਬਿਊਰੋ ਆਫ ਲੇਬਰ ਐਂਡ ਸਟੈਟਸ ਜਿਹੜੇ ਆ ਉਹਨਾਂ ਦੇ ਨਾਲ, ਉਹਨਾਂ ਦੀ ਜਿਹੜੀ ਚੀਫ ਉਸ ਨੂੰ ਲਾਹ ਵੀ ਦਿੱਤਾ ਗਿਆ, ਇਹ ਫਾਇਰ ਕਰ ਦਿੱਤਾ ਗਿਆ। ਕਹਿੰਦੇ ਵੀ ਤੁਸੀਂ ਜਾਣ ਬੁੱਝ ਕੇ ਕੀਤੇ ਆ। ਪਿਛਲੇ 2 ਮਹੀਨਿਆਂ ਦੇ ਜਿਹੜੇ ਜੌਬ ਦੇ ਆંકੜੇ ਸੀ ਉਹ ਤਕਰੀਬਨ 2.5 ਲੱਖ ਆંકੜਾ ਜਿਹੜਾ ਉਹ ਘਟ ਗਿਆ। ਸੋ ਕੀ ਇਹ ਪ੍ਰੈਜ਼ੈਂਟ ਕਰ ਰਿਹਾ? ਵਾਲ ਸਟਰੀਟ ਕਹਿੰਦਾ ਵੀ ਨਹੀਂ, ਅਸੀਂ ਉਹਨਾਂ ਆંકੜਿਆਂ ਤੇ ਯਕੀਨ ਕਰਦੇ ਹਾਂ। ਟਰੰਪ ਹੋਣੀ ਕਹਿੰਦੇ ਵੀ ਨਹੀਂ, ਇਹ ਪੋਲੀਟੀਕਲੀ ਮੋਟੀਵੇਟਡ ਜਿਹੜਾ ਇਹ ਸਟੰਟ ਉਹਨਾਂ ਦੇ ਦੁਆਰਾ ਜਿਹੜਾ ਉਹ ਕੀਤਾ ਜਾ ਰਿਹਾ ਆ। ਸੋ ਇਹਨੂੰ ਆਪਾਂ ਕਿਸ ਤਰੀਕੇ ਦੇ ਨਾਲ ਦੇਖਦੇ ਹਾਂ? ਜਿਹੜੀ ਲੇਬਰ ਮਾਰਕੀਟ ਆ ਉਹਦੇ ਵਿੱਚ ਕਿੱਦਾਂ ਆ, ਅਨਇੰਪਲੋਇਮੈਂਟ ਰੇਟ ਆ, ਉਹ ਕੀ ਆਪਾਂ ਨੂੰ ਸ਼ੋ ਕਰ ਰਿਹਾ? ਦੇਖੋ ਜੀ, ਰਿਪੋਰਟ ਦੇਖੋ ਤਾਂ ਸਿਗਨੀਫਿਕੈਂਟਲੀ ਜਿਹੜੀ ਜੌਬਸ ਡ੍ਰੌਪ ਹੋਈਆਂ ਨੇ। ਔਰ ਜਿੱਦਾਂ ਪ੍ਰੈਜ਼ੀਡੈਂਟ ਟਰੰਪ ਨੇ ਆਪਾਂ ਜਿੱਦਾਂ ਗੱਲ ਕੀਤੀ, ਜਿਹੜਾ ਮੇਨ ਉਹਨਾਂ ਦਾ ਕੋਰ ਹੈ, ਜਿਹੜਾ ਮੇਨ ਬੇਸ ਹੈ, ਜਿਹੜਾ ਬਲੂ ਕਾਲਰ ਹੈ, ਉਹਨਾਂ ਨੂੰ ਇਹ ਕਿਹਾ ਗਿਆ ਕਿ ਮੈਨੂਫੈਕਚਰਿੰਗ ਜੌਬ ਜਿਹੜੀਆਂ ਨੇ ਉਹ ਲੈ ਕੇ ਆਵਾਂਗੇ ਜੀ, ਬਹੁਤ ਮੈਨੂਫੈਕਚਰਿੰਗ ਜੌਬਸ ਲੈ ਕੇ ਆਵਾਂਗੇ। ਕੱਲ ਓਹਾਇਓ ਦੇ ਵਿੱਚ ਪਲਾਂਟ ਬੰਦ ਹੋਇਆ। ਮੈਨੂਫੈਕਚਰਿੰਗ ਜੌਬ ਦੇਖੋ ਜਿਹੜੀ ਆ ਮੇਜਰ ਕੱਟ ਲੱਗਾ ਇਹਦੇ ਵਿੱਚੋਂ। ਸਭ ਤੋਂ ਜ਼ਿਆਦਾ ਆਫਕੋਰਸ ਫੈਡਰਲ ਗਵਰਨਮੈਂਟ ਜੌਬਸ ਤੇ ਚਲੋ ਉਹਨਾਂ ਨੇ ਕੱਟੀਆਂ ਨੇ, ਪਰ ਸਭ ਤੋਂ ਵੱਡਾ ਜਿਹੜਾ ਪ੍ਰਾਈਵੇਟ ਸੈਕਟਰ ਦੇ ਜੌਬ ਹੈ ਜਿਹਦੇ ਵਿੱਚ ਸਭ ਤੋਂ ਵੱਡਾ ਕੱਟ ਲੱਗਾ ਉਹ ਮੈਨੂਫੈਕਚਰਿੰਗ ਜੌਬਸ ਦੇ ਵਿੱਚ ਲੱਗਾ। ਜਿਸ ਬੇਸ ਨੂੰ ਇਹ ਪ੍ਰੋਮਿਸ ਕੀਤਾ ਗਿਆ ਸੀ ਕਿ ਤੁਹਾਡੀ ਤੇ ਬਸ ਵਾਰੇ ਨਿਆਰੇ ਹੋਣੇ, ਤੁਹਾਡੀ ਤੇ ਬੱਲੇ ਬੱਲੇ ਹੋ ਜਾਣੀ ਹੈ, ਕਿ ਤੁਹਾਨੂੰ ਇੰਨੀਆਂ ਜੌਬਸ ਹੋਣੀਆਂ ਨੇ ਕਿ ਇੱਕ ਜੌਬ ਲੱਭੋਗੇ ਤੇ 5 ਆਫਰਸ ਹੋਣੀਆਂ ਨੇ। ਅੱਜ ਉਹ ਹਾਲਾਤ ਹੈ ਕਿ ਵਿਚਾਰੇ ਉਹ ਨੌਕਰੀ ਨੂੰ ਤਰਸਦੇ ਪਏ ਨੇ। ਔਰ ਸਭ ਤੋਂ ਜ਼ਿਆਦਾ ਹਾਰਡ ਹਿੱਟ, ਜਿੱਦਾਂ ਅੱਗੇ ਆਪਾਂ ਕਹਿ ਰਹੇ ਹਾਂ ਕਿ ਸਭ ਤੋਂ ਪਹਿਲਾਂ ਜਿਹੜਾ ਹਿੱਟ ਹੋਣਾ ਉਹਨਾਂ ਦੇ ਬੇਸ ਨੂੰ ਹੀ ਹੋਣਾ, ਔਰ ਅਨਫੋਰਚੂਨੇਟਲੀ ਉਹਨਾਂ ਦੇ ਬੇਸ ਨਹੀਂ ਹੋ ਰਿਹਾ। ਉਸ ਤੋਂ ਵੱਡੀ ਅਨਫੋਰਚੂਨੇਟ ਗੱਲ ਇਹ ਹੈ ਕਿ ਜਿਹੜੇ ਲੋਕੀ ਇਫੈਕਟ ਹੋ ਰਹੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਸ਼ਾਇਦ ਸਾਡਾ ਹੀ ਨੁਕਸਾਨ ਹੋ ਰਿਹਾ। ਕਿ ਜਿੱਦਾਂ ਅਖੀਰ 'ਚ ਆ ਕੇ ਫਿਰ ਉਹ ਕਹਿੰਦੇ ਹਨ ਮੋਦੀ ਜੀ ਜਿਹੜਾ ਪਕੌੜੇ ਕੱਢ ਰਿਹਾ ਉਹ ਵੀ ਇੰਪਲੋਈ ਹੈ, ਤੇ ਹੁਣ ਇਹਨਾਂ ਹਾਲਾਤ ਹੋ ਕੇ ਸਾਨੂੰ ਇੱਥੇ ਪਕੌੜਿਆਂ ਵਾਲਾ ਹਿਸਾਬ ਹੀ ਹੋ ਜਾਏ। ਚਲੋ ਇਹ ਤਾਂ ਸਮਾਂ ਜਿਹੜਾ ਇਸ ਦੇ ਵਿੱਚ ਦੱਸਦਾ ਹੈ ਵੀ ਕੀ ਜਿਹੜਾ ਉਹ ਹੋਊਗਾ। ਪਰ ਇਹ ਜਿਹੜੀ ਲੇਬਰ ਮਾਰਕੀਟ ਦੀ ਜੋ ਸਥਿਤੀ ਆ ਜਾਂ ਅਨਇੰਪਲੋਇਮੈਂਟ ਰੇਟ ਦੀ ਜੋ ਸਥਿਤੀ ਆ, ਜਿੱਦਾਂ ਤੁਸੀਂ ਕੁਝ ਕੁ ਨੀਸ਼ ਜੌਬਸ ਦੀ ਮਾਰਕੀਟ ਦੀ ਜਿਹੜੀ ਗੱਲ ਕੀਤੀ ਵੀ ਉਹ ਘਟੀਆਂ ਆ ਜਾਂ ਇੱਦਾਂ ਆ, ਇਹ ਆਪਾਂ ਨੂੰ ਕੀ ਸੰਕੇਤ ਦੇ ਰਹੀਆਂ ਅੱਗੇ ਫਿਊਚਰ ਦੇ ਵਿੱਚ? ਸੰਕੇਤ ਜਿੱਦਾਂ ਆਪਾਂ ਹੀ ਗੱਲ ਕਰ ਰਹੇ ਹਾਂ ਕਿ ਦੇਖੋ ਜਿੱਦਾਂ ਜਿਹੜੀ ਸ਼ੁਰੂਆਤ ਹੋਣੀ ਹੈ ਉਹ ਬਾਟਮ ਤੇ ਹੋਣੀ ਹੈ, ਬਿਕਾਜ਼ ਸਸਟੇਨ ਇਕੋਨਮੀ ਜਿਹੜੀ ਹੈ US ਦੀ ਇਕੋਨਮੀ ਸਸਟੇਨ ਨਹੀਂ ਕਰ ਸਕਦੀ। ਮਤਲਬ ਕਿ ਤੁਸੀਂ ਇੱਕ ਪਾਸੇ ਇਹ ਜੇ ਮੰਨ ਲਓ ਕਿ ਅੱਜ ਦੀ ਡੇਟ ਦੇ ਵਿੱਚ 7% ਅੱਜ ਤੋਂ 14 ਸਾਲ ਪਹਿਲਾਂ ਵੀ ਮਿਨੀਮਮ ਵੇਜ $7 ਆ ਫੈਡਰਲ $7 ਹੈਗੀ ਹੈ। ਤੇ ਜੇ ਅੱਜ ਤੁਸੀਂ ਪਹਿਲੀ ਗੱਲ ਤੇ ਇਹ ਕਰੋ ਕਿ ਜਿਹੜੀ ਇੰਪਲੋਇਮੈਂਟ ਹੀ ਮਿਨੀਮਮ ਵੇਜ ਨੂੰ ਵਧਾਉਣ ਦੀ ਗੱਲ ਕਰੋ, ਮਿਨੀਮਮ ਵੇਜ ਵਧਾਉਣ ਵਾਸਤੇ ਦੀ ਗੱਲ ਨਹੀਂ ਹੋ ਰਹੀ। ਔਰ ਜਿਹੜੀ ਮਿਨੀਮਮ ਵੇਜ ਮਤਲਬ $7 ਦੇ ਉੱਤੇ ਵੀ ਜੇ ਤੁਸੀਂ ਜੌਬ ਨਹੀਂ ਅਫੋਰਡ ਕਰ, ਇੱਥੇ ਲੋਕੀ ਅਫੋਰਡ ਕਰ ਪਾ ਰਹੇ, ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਜੇ ਜੌਬਸ ਇੱਥੇ ਲੈ ਵੀ ਆਉਂਦੇ ਹੋ ਤੇ ਹਰ ਚੀਜ਼ ਉਹਦੇ ਨਾਲ ਹੋਰ ਮਹਿੰਗੀ ਹੋਣੀ ਹੈ। ਔਰ ਜਦੋਂ ਜਿਹੜਾ ਬੇਸ ਹੈਗਾ, ਜਿਹੜਾ ਬੰਦਾ ਇਹ ਵੀ ਚਾਹੁੰਦਾ ਕਿ ਡੈਫੀਨੇਟਲੀ ਹਾਂ ਜੀ ਜੌਬਸ ਤੇ ਵਾਪਸ ਆਉਣ, ਸਟਿਲ ਹੀ ਇਜ਼ ਬਾਇੰਗ ਸਮਥਿੰਗ ਜਿਹੜਾ ਬਹੁਤ ਅਫੋਰਡੇਬਲ ਆ, ਜਾ ਕੇ ਜਾਂ ਵਾਲਮਾਰਟ ਤੋਂ ਚੀਜ਼ ਸਸਤੀ ਹੈ। ਈਵਨ ਜੇ ਆਪਣੇ ਮਰਚੈਂਡਾਈਜ਼ ਵੀ ਦੇਖੀਏ ਪ੍ਰੈਜ਼ੀਡੈਂਟ ਟਰੰਪ ਦੇ, ਉਹ ਵੀ ਮੇਡ ਇਨ ਚਾਈਨਾ ਨੇ, ਬਿਕਾਜ਼ ਦੈਟ ਇਜ਼ ਮੋਰ ਕਾਸਟ ਇਫੈਕਟਿਵ ਫॉर them। ਕਾਸਟ ਇਫੈਕਟਿਵ ਯੂ ਕੈਨ ਨੋਟ ਹੈਵ ਇਟ ਬੋਥ ਵੇਜ਼ ਕਿ ਹਾਂ ਜੀ ਸਾਨੂੰ ਚੀਜ਼ਾਂ ਵੀ ਸਸਤੀਆਂ ਚਾਹੀਦੀਆਂ ਨੇ ਤੇ ਅਸੀਂ ਚੀਜ਼ਾਂ ਇੱਥੇ ਆ ਕੇ ਬਣਾਉਣੀਆਂ ਨੇ। ਤੇ ਇਹ ਜਿਹੜੀਆਂ ਚੀਜ਼ਾਂ ਨੇ ਆਪਣੇ ਆਪ 'ਚ ਕੰਟਰਾਡਿਕਟਰੀ ਨੇ। ਜਿੰਨਾ ਚਿਰ ਇਸ ਗੱਲ ਦਾ ਸਮਝ ਨਾ, ਔਰ ਸਮਝ ਤੇ ਮੁਸ਼ਕਲ ਹੈ ਆਉਣੀ, ਪਰ ਆਈ ਥਿੰਕ ਕਿ ਓਵਰਆਲ ਸਾਨੂੰ ਤਿਆਰ ਹੋਣਾ ਪੈਣਾ ਆਪਣੇ ਇੰਡੀਵਿਜੂਅਲ ਹਾਊਸ ਹੋਲਡ ਦੇ ਵਿੱਚ ਕਿ ਹੁਣ ਮਤਲਬ ਜਨਰਲੀ ਆਪਾਂ ਵੈਸੇ ਵੀ ਪੋਲੀਟੀਸ਼ੀਅਨ ਕੋਲ ਜ਼ਿਆਦਾ ਉਮੀਦ ਨਹੀਂ ਲਾ ਸਕਦੇ, ਪਰ ਜਿਹੜੀ ਪੋਲੀਟੀਸ਼ੀਅਨ ਕੋਲ ਉਮੀਦ ਲਾਈ ਕਿ ਟਰੰਪ ਆਏਗਾ ਤੇ ਜਿੱਦਾਂ ਪਹਿਲਾਂ ਵਾਰੇ ਨਿਆਰੇ ਹੋ ਗਏ ਹੁਣ ਪੈਸੇ ਛਾਪਣ ਲੱਪਣਗੇ ਤੇ ਅਸੀਂ ਵੰਡ ਦਾਂਗੇ ਪੈਸੇ, ਉਹ ਚੀਜ਼ਾਂ ਆਈ ਥਿੰਕ ਜੇ ਨਹੀਂ ਕਲੀਅਰ ਹੋਈਆਂ ਤੇ ਹੋ ਜਾਣੀਆਂ ਨੇ। ਕਿ ਹੁਣ ਵੰਡਣੇ ਦੀ ਬਾਅਦ ਦੀ ਗੱਲ ਆ, ਜਿਹੜੇ ਪੈਸੇ ਲਏ ਹਨ ਪਹਿਲਾਂ ਜਿਨ੍ਹਾਂ ਨੇ ਨਹੀਂ ਵਾਪਸ ਕੀਤੇ ਉਹਨਾਂ ਦੇ ਸ਼ਿਕੰਜਾ ਕੱਚਾ ਜਾ ਰਿਹਾ, ਲੋਕੀ ਜੇਲ੍ਹ ਜਾ ਰਹੇ ਜਿਨ੍ਹਾਂ ਨੇ ਪੈਸੇ ਵਾਪਸ ਨਹੀਂ ਕੀਤੇ। ਜੀ ਨਰਮਲ ਮਾਨ ਜੀ, ਬਹੁਤ ਸਾਰੇ ਜਿਹੜੇ ਟਰੰਪ ਦੇ ਸਪੋਰਟਰਸ ਆ ਉਹ ਸੋਚਣਗੇ ਵੀ ਤੁਸੀਂ ਬਹੁਤ ਜ਼ਿਆਦਾ ਕ੍ਰਿਟਿਕ ਆ ਟਰੰਪ ਦੀਆਂ ਪਾਲਿਸੀਜ਼ ਦੇ, ਕਾਰਨ ਕੀ ਹੈ ਇਹਦੇ ਪਿੱਛੇ? ਮੈਂ ਟਰੰਪ ਦਾ ਕ੍ਰਿਟਿਕ ਨਹੀਂ ਜੀ, ਚੱਕ ਸਿਚੁਏਸ਼ਨ ਨੇ, ਨੰਬਰ ਜਿਹੜੇ ਨੇ ਸਪੀਕਸ ਫॉर ਇਟਸੈਲਫ। ਜੋ ਹਾਲਾਤ ਚੱਲਦੇ ਪਏ ਨੇ ਜਾਂ ਤੇ ਚੀਜ਼ਾਂ ਇੰਪਰੂਵ ਹੋਣ, ਜਦੋਂ ਦੇ ਟਰੰਪ ਨੇ ਜਦੋਂ ਲਈ ਹੈ ਉਹਨਾਂ ਨੇ ਕੀ ਚੀਜ਼ਾਂ ਇੰਪਰੂਵ ਕੀਤੀਆਂ ਨੇ, ਜੋ ਵੀ ਚੀਜ਼ਾਂ ਇੰਪਰੂਵ ਕੀਤੀਆਂ ਨੇ। ਜੇ ਉਹਨਾਂ ਨੇ ਕਿਹਾ ਕਿ ਹਾਂ ਜੀ ਇਲੀਗਲ ਇਮੀਗ੍ਰੇਸ਼ਨ ਬੰਦ ਹੋਣੀ ਚਾਹੀਦੀ ਹੈ, ਹਾਂ ਬੰਦ ਹੋਣੀ ਚਾਹੀਦੀ ਹੈ, ਡੈਫੀਨਿਟਲੀ ਆਈ ਥਿੰਕ ਬਾਰਡਰ ਬੰਦ ਹੋਏ ਨੇ, ਦੈਟਸ ਅ ਪੋਜ਼ਿਟਿਵ ਥਿੰਗ। ਪਰ ਜਦੋਂ ਡਿਪੋਰਟੇਸ਼ਨ ਦੀ ਗੱਲ ਕਰਨੀ ਆਉਂਦੀ ਹੈ, ਜੇ ਇਹਨਾਂ ਦੇ ਜਿਹੜੇ ਖਾਸ ਰਾਈਟ ਵਿੰਗ ਹੈਗੇ ਨੇ, ਚਾਹੇ ਉਹ ਟੱਕਰ ਕਾਰਲਸਨ ਨੇ, ਚਾਹੇ ਜੋ ਰੋਗਨ ਨੇ, ਜਿੰਨੇ ਵੀ ਗੱਲ ਕਰਦੇ ਨੇ, ਹਰ ਬੰਦਾ ਇਸ ਗੱਲ ਤੋਂ ਫਰਸਟ੍ਰੇਟ ਹੈ ਕਿ ਤੁਸੀਂ ਇਹ ਕਿਹਾ ਸੀ ਕਿ ਅਸੀਂ ਕ੍ਰਿਮੀਨਲਸ ਨੂੰ ਬਾਹਰ ਕੱਢਾਂਗੇ, ਤੁਸੀਂ ਫਾਰਮ ਵਰਕਰਸ ਨੂੰ ਬਾਹਰ ਕੱਢਦੇ ਪਏ ਹੋ, ਤੁਸੀਂ ਰੇਹੜੀ ਵਰਕਰਸ ਨੂੰ ਬਾਹਰ ਕੱਢਦੇ ਪਏ, ਕੰਸਟਰਕਸ਼ਨ ਵਰਕਰਸ ਨੂੰ ਬਾਹਰ ਕਰਦੇ ਪਏ ਹੋ। ਮਤਲਬ ਅੱਜ ਐਲਾਬਾਮਾ ਦੇ ਵਿੱਚ, ਓਕਲਾਹੋਮਾ ਦੇ ਵਿੱਚ, ਉੱਥੇ ਡੇਅਰੀ ਫਾਰਮਸ ਵਾਲਿਆਂ ਦੇ ਇਹ ਆ ਰਿਹਾ ਕਿ ਅਸੀਂ ਸਾਰੇ ਨੇ ਯੂਨਾਨੀਮਸਲੀ ਵੋਟ ਕੀਤਾ ਸੀ, ਔਰ ਅੱਜ ਦੇ ਵਿੱਚ ਵਿਦਿਨ 3 to 6 ਮੰਥ ਸਾਡੇ ਜਿਹੜੇ ਡੇਅਰੀ ਫਾਰਮਸ ਨੇ ਉਹ ਬੰਦ ਹੋ ਜਾਣੇ ਨੇ। ਅੱਛਾ। ਕਿਉਂਕਿ
ਮੈਜੋਰਿਟੀ ਆਫ ਦੇ ਜਿਹੜੇ EMPLOYEES ਹਨ ਉਹ ਅਨਡਾਕੂਮੈਂਟਡ ਵਰਕਰਸ ਨੇ। ਕੋਈ ਬੰਦਾ ਹੁਣ ਜਾ ਕੇ ਉੱਥੇ, ਅਸੀਂ ਵੀ ਆਏ ਆ, ਮਤਲਬ ਜਿਹੜਾ ਵੀ ਬੰਦਾ, ਕੋਈ ਬੰਦਾ ਵੀ ਹੁਣ ਖੜਾ ਜਾ ਕੇ ਜਿਹੜੀ ਜੌਬਸ ਜਿਹੜੀਆਂ ਉਹ ਕਰਦੇ ਨੇ ਅਨਡਾਕੂਮੈਂਟਡ ਵਰਕਰ ਜਾਂ ਫਾਰਮ ਲੇਬਰਿੰਗ ਹੈਗੀ ਜਾਂ ਕੰਸਟਰਕਸ਼ਨ ਦੀ, ਉਹ ਕੋਈ ਕਰਨਾ ਨਹੀਂ ਚਾਹੁੰਦਾ। ਤੇ ਜਾਂ ਤੇ ਉਹਦੀ ਪ੍ਰੋਪਰ ਰਿਪਲੇਸਮੈਂਟ ਹੋਏ। ਇੱਕ ਵੱਡਾ ਜਿਹੜੀ ਚੀਜ਼ ਨੂੰ ਆਪਾਂ ਮਤਲਬ ਇਗਨੋਰ ਕਰਦੇ ਹਾਂ ਕਿ ਜਿਹੜੀ ਟੈਕਨੋਲੋਜੀ ਐਡਵਾਂਸਮੈਂਟ ਹੋਈ ਹੈ, ਜਿਹੜੀ ਅਰਲੀ 90s ਦੇ ਵਿੱਚ ਜਿੱਦਾਂ ਇੰਡਸਟਰੀਅਲ ਰੈਵੋਲੂਸ਼ਨ ਆਈ ਸੀ, ਮਸ਼ੀਨਾਂ ਨੇ ਰਿਪਲੇਸ ਕੀਤੀਆਂ, ਹੁਣ ਕੰਪਿਊਟਰ ਦੇ ਵਿੱਚ AI ਰਿਪਲੇਸ ਕਰਦੀ ਪਈ ਆ। ਉਹਨਾਂ ਨੇ ਕਿਤੇ ਨਾ ਕਿਤੇ ਜੌਬਸ ਨੂੰ ਕੱਟ ਕਰਨਾ ਹੈ, ਪਰ ਉਹ ਜਿਹੜੀ ਜੌਬ ਰਿਪਲੇਸਮੈਂਟ ਜਾਂ ਆਪਾਂ ਨੂੰ ਇਮੀਗ੍ਰੈਂਟਸ ਤੇ ਰਿਪਲੇਸ ਕਰੀਏ ਜਾਂ ਕੰਟਰੀਜ਼ ਤੇ ਕਰੀਏ, ਉਹਨੂੰ ਉਹ ਕਰਨਾ ਗਲਤ ਹੋਏਗਾ। ਪਰ ਇਹ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਜਿਹੜਾ ਇਫੈਕਟ ਪੈ ਰਿਹਾ ਓਵਰਆਲ ਇਕੋਨਮੀ ਦੇ ਉੱਤੇ, ਫਿਊਚਰ ਦੇ ਉੱਤੇ, ਜੌਬ ਮਾਰਕੀਟ ਦੇ ਉੱਤੇ, ਉਹ ਜੋ ਨਜ਼ਰ ਆ ਰਿਹਾ ਆਪਾਂ ਤੇ ਉਹਨੂੰ ਹੀ ਬੋਲਾਂਗੇ। ਜੇ ਕੱਲ ਨੂੰ ਐਸਾ ਇਹਦਾ ਪੋਜ਼ਿਟਿਵ ਇਫੈਕਟ ਆਏਗਾ ਤੇ ਆਮ ਰੈਡੀ ਟੂ ਅਸੈਪਟ ਕਿ ਹਾਂ ਇਹਦੇ 'ਚ ਗਲਤੀ ਹੋਈ, ਕਿ ਲੌਂਗ ਟਰਮ ਇਹਨਾਂ ਦੀ ਸੋਚ ਇਹੀ। ਪਰ ਲੌਂਗ ਟਰਮ ਸੋਚ ਦੇ ਵਿੱਚ ਵੀ ਕੋਈ ਵੀ ਸਟ੍ਰੈਟਜੀ ਜਿਹੜੀ ਹੈ, ਚਾਹੇ ਐਡਮਿਨਿਸਟ੍ਰੇਸ਼ਨ ਦੀ ਜਾਂ ਕੋਈ ਵੀ ਨਹੀਂ ਆ ਰਿਹਾ ਕਿ ਹਾਂ ਜੀ ਇਹ 3 ਮਹੀਨੇ 6 ਮਹੀਨੇ ਵੇਟ ਕਰ ਲਓ, ਇਹਦੇ ਬਾਅਦ ਪੋਜ਼ਿਟਿਵਿਟੀ ਆਈ ਹੈ। ਉਹ ਤੇ ਕਹਿ ਰਹੇ ਕਿ ਅੱਜ ਵੀ ਪੋਜ਼ਿਟਿਵ ਹੈ। ਮਤਲਬ ਆਪਣੇ ਪ੍ਰੈਜ਼ੀਡੈਂਟ ਟਰੰਪ ਤੇ ਵੀ ਕਹਿ ਰਹੇ ਨੇ ਕਿ ਸਾਡੀ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 1500% 100% ਜੌਬ ਜਿਹੜੀ ਆਪਣੀ ਜਿਹੜੀ ਦਵਾਈਆਂ ਦੀ ਰੇਟ ਘਟਾ ਦੇਣੇ ਨੇ, ਮਤਲਬ 100% ਮਤਲਬ ਮੁਫਤੀ ਹੋ ਜਾਂਦੀ ਹੈ। ਸੋ ਨੰਬਰਸ ਹੈਜ਼ ਟੂ ਐਡ ਅਪ ਵਿਚ ਜਿਹੜੇ ਐਡ ਅਪ ਨਹੀਂ ਹੁੰਦੇ ਪਏ ਇਸ ਟਾਈਮ। ਜੀ, ਸੋ ਗੱਲਾਂ ਵੱਡੀਆਂ ਨੇ। ਸੋ ਅਜੇ ਉਸ ਤਰੀਕੇ ਦੇ ਨਤੀਜੇ ਆ ਉਹ ਨਜ਼ਰ ਨਹੀਂ ਆ ਰਹੇ ਹੈਗੇ। ਚੀਜ਼ਾਂ ਮਹਿੰਗੀਆਂ ਦੀ ਤੁਸੀਂ ਜਿਹੜੀ ਉਹ ਗੱਲ ਕੀਤੀ, ਟੈਰਿਫਸ ਦੇ ਜਿਹੜੇ ਰੈਵਨਿਊਜ਼ ਦੀ ਵੀ ਇਸ ਦੇ ਵਿੱਚ ਗੱਲ ਜਿਹੜੀ ਉਹ ਆਉਂਦੀ ਆ। ਸੋ ਹੁਣ ਜਦੋਂ ਆਪਾਂ ਟੈਰਿਫ ਦੇ ਰੈਵਨਿਊ ਦੀ ਗੱਲ ਕਰਦੇ ਹਾਂ, ਤਾਂ ਇਹਨਾਂ ਦਾ ਇਹ ਦਾਵਾ ਵੀ ਟਰੰਪ ਹੁਣਾਂ ਦੇ ਆਉਣ ਦੇ ਨਾਲ ਜਿਹੜੇ ਰੈਵਨਿਊਜ਼ ਆ ਉਹ ਕਾਫੀ ਜ਼ਿਆਦਾ ਜਿਹੜੇ ਉਹ ਵਧੇ ਨੇ, ਸਰਜ ਹੋਏ ਨੇ, ਟ੍ਰੇਡ ਵਾਰ ਦੇ ਜਿਹੜੇ ਚੱਲਦੇ ਆ। ਇਹ ਪੋਜ਼ਿਟਿਵ ਆ ਜਾਂ ਇਹਦੇ ਵਿੱਚ ਕੁਝ ਹੋਰ, ਇਹਦੇ ਪਿੱਛੇ ਕੋਈ ਲੁਕਵੀਂ ਹੋਈ ਚੀਜ਼ ਆ ਜਿਹੜੀ ਅਜੇ ਨਜ਼ਰ ਨਹੀਂ ਆ ਰਹੀ? ਇਹ ਦੇਖੋ, ਜੇ ਤੁਸੀਂ ਆਪਣਾ ਔਨ ਐਵਰੇਜ ਦੇਖੋ ਗੱਲ ਆ, ਜਿਹੜਾ ਆਪਣਾ ਗ੍ਰਾਫ ਜਿਹੜਾ ਤੁਸੀਂ ਸ਼ੇਅਰ ਕਰਦੇ ਪਏ ਹੋ, US ਜਿਹੜਾ ਰੈਵਨਿਊ ਵੱਧਦਾ ਪਿਆ, ਤੇ 2024 ਤੋਂ ਲੈ ਕੇ ਤੇ 20 ਤੱਕ ਤਕਰੀਬਨ ਕੋਈ ਆਪਣਾ $8 ਬਿਲੀਅਨ ਜਿਹੜਾ ਹੈ, ਪਹਿਲਾਂ ਘਟ ਗਿਆ ਸੀ, ਪਰ ਤਕਰੀਬਨ ਲਾ ਲਓ $20 ਬਿਲੀਅਨ ਜਿਹੜਾ ਇੰਕਰੀਜ਼, ਮੰਨ ਲਓ ਕਿ $20 ਬਿਲੀਅਨ ਦਾ ਇੰਕਰੀਜ਼ ਹੋ ਗਿਆ ਰੈਵਨਿਊ US ਦੇ ਵਿੱਚ। ਹੁਣ $20 ਬਿਲੀਅਨ ਇੱਕ US ਦੀ ਇਕੋਨਮੀ ਦੇ ਵਿੱਚ, ਜਿਹੜੀ 10 ਟ੍ਰਿਲੀਅਨ ਦੀ ਇਕੋਨਮੀ ਹੈ, $20 ਬਿਲੀਅਨ ਨਾਟ ਕੁਛ ਵੀ ਨਹੀਂ, ਪਾਕਟ ਚੇਂਜ ਹੈ। $20 ਬਿਲੀਅਨ ਦੇ ਨਾਲ ਕੋਈ ਵੱਡਾ ਰੈਵੋਲੂਸ਼ਨ ਨਹੀਂ ਆ ਜਾਣਾ। ਹਾਂ, ਹੋਰ ਪੋਜ਼ਿਟਿਵ ਜਿੱਦਾਂ ਆਪਾਂ ਲਾਸਟ ਦੇਖੀ ਸੀ, ਇਹ ਹੈ ਕਿ ਓਵਰਆਲ ਜਿਹੜੇ ਇੰਪੋਰਟ ਕਾਫੀ ਘਟ ਗਿਆ। ਇੰਪੋਰਟ ਘਟਣ ਦੇ ਨਾਲ ਜਿਹੜਾ ਟ੍ਰੇਡ ਡੈਫਿਸਿਟ ਉਹ ਘਟਦਾ ਪਿਆ। ਪਰ ਆਮ ਆਦਮੀ ਦੀ ਲਾਈਫ ਦੇ ਉੱਤੇ ਕੀ ਫਰਕ ਪੈਂਦਾ ਪਿਆ? ਆਮ ਆਦਮੀ ਦੀ ਲਾਈਫ ਤੇ ਨਹੀਂ ਫਰਕ ਪੈਂਦਾ, ਬਿਕੋਜ਼ ਜਨਰਲੀ ਜਿਹੜਾ ਮੈਜੋਰਿਟੀ ਵੋਟਰ ਹੈ, ਮਤਲਬ ਜੇ ਬਿਗ ਚੰਕ ਜਿਹੜਾ ਹੈਗਾ, ਦੇ ਆਰ ਸਫਰਿੰਗ। ਲੋਅਰ ਮਿਡਲ ਕਲਾਸ ਹੈ, ਜਿਹੜੀ ਵੱਡੀ ਪੋਪੂਲੇਸ਼ਨ ਹੈ, ਓਵਰ 70%, ਉਹ ਸਫਰ ਕਰਦੀ ਪਈ ਹੈ। ਇਹ ਜਿਹੜਾ ਫਾਇਦਾ ਹੈ ਜਿਹੜਾ $20 ਬਿਲੀਅਨ ਦਾ, ਉਹ ਇੰਨਾ ਨਿਗਜੀਲੈਂਟ ਹੈ ਕਿ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ। ਜਾਂ ਤੇ ਹੁੰਦਾ ਨਾ ਕਿ ਆਪਾਂ ਇੰਨਾ ਫਾਇਦਾ ਕਰ ਲਿਆ ਕਿ ਅੱਜ $2 ਟ੍ਰਿਲੀਅਨ ਦਾ ਫਾਇਦਾ ਹੋ ਰਿਹਾ, ਤਾਂ ਫਿਰ ਉਹ ਸਿਗਨੀਫਿਕੈਂਟ ਹੋਣਾ। ਸੋ $20 ਬਿਲੀਅਨ ਇਜ਼ ਨਥਿੰਗ। ਪਰ ਉੱਥੇ ਇਹ ਕਿਹਾ ਜਾਂਦਾ ਵੀ ਅਜੇ ਵੇਟ ਕਰੋ, ਤੁਹਾਨੂੰ ਦਿਖੂਗਾ। ਦੱਸਣ ਕਿੰਨਾ ਚਿਰ ਵੇਟ ਕਰੀਏ, ਇਹ ਵੀ ਤਾਂ ਪਤਾ ਨਾ ਹੁਣ ਕਿੰਨਾ ਚਿਰ ਵੇਟ ਕਰੀਏ। ਪ੍ਰੋਬਲਮ ਅਨਫੋਰਚੂਨੇਟਲੀ ਇਹ ਹੈ ਕਿ ਅੱਜ ਕੀ ਹੋਣਾ, ਸਵੇਰੇ ਉੱਠ ਕੇ ਕੀ ਹੋ ਜਾਣਾ, ਕਿਹੜੀ ਨਵੀਂ ਪਾਲਿਸੀ ਆਣੀ ਹੈ। ਉਹ ਕਹਿੰਦੇ ਹੁੰਦੇ ਨਾ ਪੁਰਾਣੀ ਜੋਕ ਕਿ ਯਾਰ ਬਾਦਲ ਸਾਹਿਬ ਨੂੰ ਪਤਾ ਜਾਂ ਰੱਬ ਨੂੰ। ਇੱਥੇ ਤੇ ਟਰੰਪ ਸਾਹਿਬ ਨੂੰ ਵੀ ਨਹੀਂ ਪਤਾ, ਨਾ ਰੱਬ ਨੂੰ ਪਤਾ ਕਿ ਸਵੇਰੇ ਹੋਣਾ ਕੀ ਹੈ। ਠੀਕ ਆ। ਸੋ ਇਹਦੇ ਵਿੱਚ ਹੁਣ ਦੇਖੋ, ਜਦੋਂ ਕੋਈ ਵੀ ਇੱਥੇ ਹੁੰਦਾ, ਇੱਕ ਅਮਰੀਕਨ ਡ੍ਰੀਮ ਦੇ ਵਿੱਚ ਹੁੰਦਾ ਲੋਕਾਂ ਨੂੰ ਆਪਣਾ ਘਰ ਹੋਵੇ, ਕਮਾਈ ਸੋਹਣੀ ਹੋਵੇ, ਗੁਜ਼ਰ ਬਸਰ ਵੀ ਹੋਵੇ, 4 ਪੈਸੇ ਜਿਹੜਾ ਬੰਦਾ ਜੋੜ ਵੀ ਲਵੇ, ਕਿਤੇ ਇਨਵੈਸਟ ਕਰਦਾ, ਕਿਤੇ ਕੋਈ ਪ੍ਰਾਪਰਟੀ ਬਣਾਉਂਦਾ, ਪਿੱਛੇ ਵੀ ਮਦਦ ਕਰਦਾ, ਇੱਥੇ ਵੀ ਕੋਈ ਇਨਵੈਸਟਮੈਂਟਸ ਜਿਹੜੀਆਂ ਉਹ ਕਰਦਾ। ਇਹ 2 ਚੀਜ਼ਾਂ ਬਹੁਤ ਅਹਿਮ ਹੁੰਦੀਆਂ ਕੋਈ ਵੀ ਇਮੀਗ੍ਰੈਂਟ ਪਰਿਵਾਰ ਜਾਂ ਇਮੀਗ੍ਰੈਂਟ ਆ ਕੇ ਜਦੋਂ ਇੱਥੇ ਜਿਹੜੇ ਉਹ ਵਸਦੇ ਆ। ਇਸ ਮੌਕੇ ਜਿੱਦਾਂ ਤੁਸੀਂ ਦੱਸਿਆ ਵੀ ਮਹਿੰਗਾਈ ਦਾ ਵੀ ਸਥਿਤੀ ਚੱਲ ਹੀ ਰਹੀ ਆ। ਉਹ ਜਦੋਂ ਤੋਂ ਕੋਵਿਡ ਦੇ ਬਾਅਦ 'ਚ ਵਧੇ ਆ, ਉਹ ਘਟੇ ਨਹੀਂ। ਮੈਂ ਤਾਂ ਹਰ ਵਾਰੀ ਕਹਿੰਦਾ ਹੁੰਦਾ ਵੀ ਨੰਬਰਾਂ ਦਾ ਐਡਾ ਝੋਲ ਆ। ਹੁਣ ਚਾਹੇ ਉਹ 2.6% ਕਰੀ ਜਾਣ ਵੀ ਇਨਫਲੇਸ਼ਨ ਆ, ਪਰ ਤੁਸੀਂ ਉਸ ਟਾਈਮ ਤੋਂ ਦੇਖੋ ਵੀ ਜਦੋਂ 2021 ਤੋਂ ਬਾਅਦ ਜਾਂ 2020 ਤੋਂ ਬਾਅਦ 'ਚ ਜੋ ਐਸਾ ਵਧਿਆ ਆ, ਉਸ ਤੋਂ ਬਾਅਦ ਵੀ 2% ਜਿਹੜਾ ਉਹ ਵੱਧਦਾ ਜਾ ਰਿਹਾ, 3% ਵੱਧਦਾ ਜਾ ਰਿਹਾ। ਲੋਕਾਂ ਦੀ ਜੇਬ ਦੇ ਵਿੱਚ ਮੋਹਰੀ ਨਹੀਂ, ਮਗੋਰਾ ਹੋਇਆ ਪਿਆ ਵੀ ਹਾਲ ਏਡੇ ਜਿਹੜੇ ਉਹ ਮਾੜੇ ਆ, ਵੀ ਬਚਾਉਣਾ ਕੀ ਤੇ ਜਿਹੜਾ ਕਿਸੇ ਨੂੰ ਕੀ ਮਦਦ ਕਰਨੀ ਤੇ ਆਪਣੇ ਲਈ ਕੀ ਕਰਨਾ। ਘਰਾਂ ਦਾ ਜਿਹੜਾ ਕੰਮ ਆ ਉਹ ਅਨਅਫੋਰਡੇਬਲ ਲੈਵਲਸ ਦੇ ਉੱਤੇ ਜਿਹੜਾ ਉਹ ਪਹੁੰਚਿਆ ਹੋਇਆ।
ਆਮ ਬੰਦੇ ਦੇ ਲਈ ਉਹਨਾਂ ਸ਼ਹਿਰਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਪਹਿਲਾਂ ਅਫੋਰਡੇਬਲ ਜਾਂ ਇੱਦਾਂ ਕਿਹਾ ਜਾਂਦਾ ਸੀ ਵੀ ਤੁਸੀਂ ਆਓਗੇ, ਤੁਸੀਂ ਇੱਥੇ ਕੰਮ ਕਰੋਗੇ ਤੇ ਤੁਹਾਡਾ ਗੁਜ਼ਰ ਬਸਰ ਜਿਹੜਾ ਹੋਊਗਾ, ਘਰ ਵੀ ਜਿਹੜਾ ਉਹ ਖਰੀਦ ਸਕਦੇ। ਹੁਣ ਉਹਨਾਂ ਸ਼ਹਿਰਾਂ ਦੇ ਵਿੱਚ ਵੀ ਘਰ ਖਰੀਦਣਾ ਬਹੁਤ ਔਖਾ। ਇਹਨਾਂ 2 ਚੀਜ਼ਾਂ ਦੇ ਲਈ ਲੋਕਾਂ ਨੂੰ ਕਿੱਦਾਂ ਤਿਆਰ ਜਿਹੜਾ ਉਹ ਰਹਿਣਾ ਚਾਹੀਦਾ ਆ? ਉਮੀਦ ਤਾਂ ਇਹੀ ਆ ਵੀ ਜਲਦੀ ਪਾਸਾ ਜਿਹੜਾ ਇਸ ਦੇ ਵਿੱਚ ਪਲਟੇ, ਲੋਕਾਂ ਨੂੰ ਥੋੜ੍ਹੇ ਸੁੱਖ ਦਾ ਸਾਹ ਜਿਹੜਾ ਇਸ ਦੇ ਵਿੱਚ ਆਵੇ। ਕੀ ਸੋਚਦੇ ਆ? ਇੱਕ ਤਾਂ ਮਹਿੰਗਾਈ ਦੇ ਪੱਖ ਤੋਂ ਤੇ ਇੱਕ ਘਰਾਂ ਨੂੰ ਜਿਹੜਾ ਉਹ ਲੈ ਕੇ। ਬਿਲਕੁਲ ਬਹੁਤ ਇੰਪੋਰਟੈਂਟ ਪੁਆਇੰਟ ਤੁਸੀਂ ਰੇਜ਼ ਕੀਤਾ ਰਾਜ। ਕੀ ਹੁੰਦਾ ਕਿ ਦੇਖੋ ਜਿੱਦਾਂ ਨਾ ਆਪਣਾ ਪੁਰਾਣੇ ਬੈਕ ਇਨ ਦਾ ਡੇ ਜਾਂ ਆਪਾਂ ਜਿਹੜਾ ਇਸ਼ੂ ਹੁੰਦਾ ਡਿਵੈਲਪਿੰਗ ਜਾਂ ਅੰਡਰ ਡਿਵੈਲਪ ਕੰਟਰੀਆਂ ਦੇ ਵਿੱਚ, ਕਿ ਮੰਨ ਲਓ ਕਿ ਕਿਸੇ ਨੇ ਬੰਬੇ ਦੇ ਵਿੱਚ ਘਰ ਲੈਣਾ ਹੈ ਜਾਂ ਦਿੱਲੀ ਦੇ ਵਿੱਚ ਘਰ ਲੈਣਾ, ਉਹੀ ਅਫੋਰਡ ਕਰ ਸਕਦਾ ਚੰਗਾ ਮੈਂਸ਼ਨ, ਜਿਨ੍ਹਾਂ ਦੇ ਕੋਲ ਜੱਦੀ ਪੁਸ਼ਤੀ ਨੇ, ਜਿਹੜੇ ਉੱਥੇ ਪਿਛਲੇ ਕਈ ਸਦੀਆਂ ਤੋਂ ਰਹਿੰਦੇ ਨੇ। ਆਮ ਬੰਦਾ ਜਿਹੜਾ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਆ, ਉਹ ਛੋਟੇ ਪਿੰਡਾਂ ਜਾਂ ਛੋਟੇ ਸ਼ਹਿਰਾਂ ਸੈਕੰਡ ਟੀਅਰ ਸਿਟੀ 'ਚ ਮੰਨ ਲਓ ਕਿ ਜਲੰਧਰ, ਜੈਪੁਰ ਜਾਂ ਇਹਨਾਂ ਸ਼ਹਿਰਾਂ 'ਚ ਅਫੋਰਡ ਕਰ, ਚੰਡੀਗੜ੍ਹ ਸ਼ਾਇਦ ਅੱਜ ਅਫੋਰਡ ਨਾ ਕਰ ਪਾਏ। ਉਹ ਹਾਲਾਤ ਅੱਜ ਹੋ ਗਿਆ ਕਿ ਅੱਜ ਕੱਲ੍ਹ ਦੇਖੋ ਕੋਈ ਸਟੂਡੈਂਟ ਵੀ ਜੇ ਅੱਜ ਗ੍ਰੈਜੂਏਟ ਕਰਕੇ ਨੌਕਰੀ ਲੈਂਦਾ, ਭਾਵੇਂ $2 ਲੱਖ ਦੀ ਨੌਕਰੀ ਲੈਂਦਾ, ਉਹਦੇ ਵਾਸਤੇ ਵੱਡੇ ਸ਼ਹਿਰ ਦੇ ਵਿੱਚ ਡਾਊਨ ਪੇਮੈਂਟ ਅਫੋਰਡ ਕਰਨੀ, ਵੱਡੇ ਜਿਹੜੇ ਬਿਗ ਟੀਅਰ ਸਿਟੀ ਤੁਹਾਡੇ ਡਾਊਨ ਪੇਮੈਂਟ ਛੱਡੋ, ਰੈਂਟ ਅਫੋਰਡ ਕਰਨਾ ਔਖਾ ਹੋ ਗਿਆ। ਐਗਜ਼ੈਕਟਲੀ। ਤੇ ਉਹ ਐਗਜ਼ੈਕਟਲੀ ਉਹ ਜਿਹੜੀ ਸਿਚੁਏਸ਼ਨ ਹੈ ਉਹ ਡਿਵੈਲਪਿੰਗ ਕੰਟਰੀ ਵਰਗੀ ਬਣਨੀ ਜਾ ਰਹੀ ਹੈ ਕਿ ਅਫੋਰਡੇਬਿਲਟੀ ਜਿਹੜੀ ਆ ਉਹ ਘਟਦੀ ਜਾ ਰਹੀ ਹੈ। ਉਹਦੇ ਵਿੱਚ ਬੜੀ ਉਹੀ ਪੈਂਡੈਮਿਕ, ਜਿੱਦਾਂ ਤੁਸੀਂ ਕਿਹਾ, ਪੈਂਡੈਮਿਕ ਦਾ ਵੱਡਾ ਮਸਲਾ ਕਿ ਇੱਕ ਸੁਪਰਫਿਸ਼ਲੀ ਇੱਕ ਤਾਂ ਮਨੀ ਬਹੁਤ ਪ੍ਰਿੰਟ ਕੀਤਾ ਗਿਆ। ਅੱਗੇ ਮੈਂ ਐਨਾਲੋਜੀ ਯੂਜ਼ ਕਰਦਾ ਹੁੰਦਾ ਕਿ ਮਨੀ ਐਕਸਟਰਾ ਪ੍ਰਿੰਟ ਕਰਨ ਦਾ ਨਾ, ਜਦੋਂ ਤੇ ਪ੍ਰਿੰਟ ਹੋ ਰਿਹਾ ਹੁੰਦਾ ਉਹ ਸ਼ਰਾਬ ਪੀਣ ਵਾਂਗੂ ਸ਼ਰਾਬੀ ਇੰਜੋਏ ਬਹੁਤ ਕਰਦਾ, ਪਰ ਜਦੋਂ ਅਗਲੇ ਦਿਨ ਲੱਤ ਦੀ ਹੈਂਗਓਵਰ ਹੁੰਦਾ, ਉਹ ਹੈਂਗਓਵਰ ਅੱਜ ਜਾ ਰਿਹਾ, ਉਹ ਹੈਂਗਓਵਰ ਹੁਣ ਕਿੰਨੇ ਸਾਲ ਰਹਿਣਾ ਜਿੰਨਾ ਜ਼ਿਆਦਾ ਪ੍ਰਿੰਟ ਕੀਤਾ ਹੋਇਆ। ਪਲੱਸ ਉਹ ਇੰਨੀ ਪ੍ਰਾਪਰਟੀ ਸਟਕ ਹੋ ਗਈ ਹੈ ਕਿ ਜਿਹੜੇ ਬੰਦਿਆਂ ਦਾ 2-3% ਇੰਟਰਸਟ ਰੇਟ ਆ, ਉਹ ਨਾ ਵੇਚਦੇ ਪਏ ਨੇ ਤੇ ਨਾ ਰੀਫਾਈਨੈਂਸ ਕਰਾਉਂਦੇ ਪਏ ਨੇ। ਉਹ ਵੇਚਣਗੇ ਨਹੀਂ। ਹੁਣ ਇਨਵੈਂਟਰੀ ਜਿਹੜੀ ਉਹ ਸਿਰਫ ਉਹਨਾਂ ਤੇ ਔਰ ਉਹਨਾਂ ਨੇ ਕੀ ਹੋਇਆ ਕਿ ਜਿੰਨੀ ਅਜੇ ਮਾਰਕੀਟ ਸਸਤੀ ਹੋਣੀ ਚਾਹੀਦੀ ਸੀ ਉਹ ਹੋ ਨਹੀਂ ਰਹੀ, ਕਿਉਂਕਿ ਮੈਜੋਰਿਟੀ ਜਿਹੜਾ ਅਜੇ ਵੀ ਡਿਮਾਂਡ ਪੂਰੀ ਹੋ ਰਹੀ ਹੈ ਉਹ ਸਿਰਫ ਬਿਲਡਰਸ ਕੋ ਹੋ ਰਹੀ ਹੈ। ਔਰ ਬਿਲਡਰ ਕੋ ਆਪਣੀ ਇੱਕ ਲੈਵਰੇਜ ਆ ਗਈ ਹੈ, ਬਿਕੋਜ਼ ਉਹਨਾਂ ਦੀ ਲੌਬੀ ਬਹੁਤ ਤਗੜੀ ਹੈ, ਉਹ ਮੈਨੀਪੂਲੇਟ ਕਰ ਸਕਦੇ ਨੇ ਕਿ ਇੰਟਰਸਟ ਹਾਂਜੀ ਗੋ ਹੈਡ ਜੀ। ਦੇਖੋ ਹੁਣ ਜਿਹੜੀ ਲੌਬੀ ਹੈ ਉਹ ਇੰਨਾ ਹੈ ਕਿ ਅੱਜ ਦੀ ਡੇਟ ਦੇ ਵਿੱਚ ਵੀ ਭਾਵੇਂ ਇੰਨੇ ਰੇਟ ਹਾਈ ਨੇ, ਇਸ ਇੱਕ ਟਾਈਮ ਪਿਛਲੇ 2-3 ਮਹੀਨੇ ਪਹਿਲਾਂ 7.5% ਤੇ ਰੇਟ ਆ ਗਏ ਹਨ 30 ਈਅਰ ਫਿਕਸ, ਅਜੇ ਵੀ ਕੋਈ ਘੱਟ ਨਹੀਂ, 6.5% ਦੇ ਹੈਗੇ ਨੇ। ਇੰਨੇ ਮਹਿੰਗੇ ਰੇਟ ਹੁੰਦਿਆਂ ਹੋਏ ਅਨਐਮਪਲੋਇਮੈਂਟ ਵੱਧਦੀ ਪਈ ਹੈ, ਇਨਫਲੇਸ਼ਨ ਵੱਧਦੀ ਪਈ ਹੈ, ਜੌਬ ਮਾਰਕੀਟ ਦਾ ਵਿੱਚ ਸਿਚੁਏਸ਼ਨ ਹੈਗੀ ਹੈ, ਟੈਰਿਫਸ ਲੱਗਦੇ ਪਏ ਨੇ, ਫਿਰ ਵੀ ਘਰਾਂ ਦੀ ਕੀਮਤ ਕਿਉਂ ਨਹੀਂ ਘਟਦੀ ਪਈ? ਬਿਕੋਜ਼ ਜਿਹੜੀ ਇਨਵੈਂਟਰੀ ਹੈ ਉਹ ਸਿਰਫ ਤੇ ਸਿਰਫ ਲਿਮਿਟਡ ਹੈਗੀ ਹੈ। ਔਰ ਉਹ ਮਤਲਬ ਇਟਸ ਅਨਫੋਰਚੂਨੇਟ ਤੇ ਡਿਫਿਕਲਟ ਟੂ ਸੇ। ਕਈ ਵਾਰ ਹੁੰਦਾ ਨਾ, ਜਦੋਂ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਪਾਣੀ ਦਾ ਇਸ਼ੂ ਹੈ ਕਿ ਪਾਣੀ ਜਿਹੜਾ ਬਹੁਤ ਥੱਲੇ ਚਲਾ ਗਿਆ ਤੇ ਜੋ 4-5 ਹੜ੍ਹ ਆਉਂਦੇ ਨਾ ਤਾਂ ਧਰਤੀ ਦੁਬਾਰਾ ਰੀਚਾਰਜ ਹੋ ਜਾਂਦੀ ਹੈ, ਪਾਣੀ ਉੱਤੇ ਆਉਣ ਲੱਗ ਪੈਂਦਾ। ਹਰ ਇੱਕ ਚੰਗੀ ਸੋਲੂਸ਼ਨ ਤੇ ਨਹੀਂ ਹੈਗਾ ਕਿਉਂਕਿ ਲੋਕਾਂ ਦਾ ਨੁਕਸਾਨ ਬਹੁਤ ਹੁੰਦਾ। ਤੇ ਕਿਤੇ ਨਾ ਕਿਤੇ ਜੇ ਰਿਸੈਸ਼ਨ ਆਈ ਔਰ ਜੇ ਚੰਗੀ ਰਿਸੈਸ਼ਨ ਆਈ ਤੇ ਉਹਦਾ ਇੱਕ ਪੋਜ਼ਿਟਿਵ ਇੰਪੈਕਟ ਇਹ ਹੋਏਗਾ। ਚੰਗੀ ਰਿਸੈਸ਼ਨ ਡਿਫਾਈਨ ਕਰਿਓ ਜਰਾ, ਇਹ ਮੈਂ ਪਹਿਲੀ ਵਾਰੀ ਵਰਡ ਸੁਣਿਆ, ਚੰਗੀ ਰਿਸੈਸ਼ਨ। ਹੁਣ ਥੋੜਾ ਜਿਹਾ ਦੱਸਿਓ ਕੀ ਮਤਲਬ ਹੈ ਇਹਦਾ। ਚੰਗੀ ਰਿਸੈਸ਼ਨ ਨਾਲ ਬੜੀਆਂ ਚੀਜ਼ਾਂ ਦਾ ਫਰਕ ਪੈਣਾ। ਇੱਕ ਤਾਂ ਇਨਫਲੇਸ਼ਨ ਜਿਹੜੀ ਹੈ ਲੌਂਗ ਟਰਮ ਦੇ ਵਿੱਚ ਜਿਹੜੀ ਹੈ ਉਹ ਕੰਟਰੋਲ ਹੋ ਜਾਏਗੀ, ਕਿਉਂਕਿ ਜਦੋਂ ਲੋਕਾਂ ਕੋਲ ਪੈਸੇ ਸਪੈਂਡ ਕਰਨ ਵਾਸਤੇ ਹੈ ਨਹੀਂ, ਦੈਨ ਦੇ ਵਿਲ ਨਾਟ ਬਾਏ, ਉਹ ਬਾਏ ਕਰਨਾ ਘਟ ਜਾਣਗੇ। ਜਦੋਂ ਚੀਜ਼ਾਂ ਬਾਏ ਕਰਨਾ ਘਟ ਜਾਣਗੀਆਂ ਤੇ ਉਹ ਜਿਹੜੀ ਚੀਜ਼ਾਂ ਉਹ ਜ਼ਿਆਦਾ ਅਫੋਰਡੇਬਲ ਹੋ ਜਾਣਗੀਆਂ, ਓਵਰਆਲ ਜਿਹੜੀ ਇਨਫਲੇਸ਼ਨ ਆ ਕਾਫੀ ਥੱਲੇ ਆਏਗੀ। ਦੂਜੀ ਜਿਹੜੀ ਚੀਜ਼ਾਂ ਜਿਹੜੀ ਹੁਣ ਘਰਾਂ ਦੀ ਮਾਰਕੀਟ ਟੋਟਲੀ ਲੌਕ ਹੋਈ ਪਈ ਹੈ। ਇਹ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ, ਜਿਹੜੇ ਅੱਜ ਬੱਚੇ ਸਾਡੇ ਕਾਲਜ ਤੋਂ ਗ੍ਰੈਜੂਏਟ ਹੋ ਕਰਕੇ, ਮੈਂ ਜਿੱਦਾਂ ਕਿਹਾ ਕਿ ਭਾਵੇਂ 2 ਲੱਖ ਤਨਖਾਹ ਲੈ ਰਹੇ, ਉਹਨਾਂ ਵਾਸਤੇ ਘਰ ਅਫੋਰਡ ਕਰਨਾ ਮੁਸ਼ਕਿਲ ਹੋ ਰਿਹਾ। ਤੋ ਜਿਹੜੀ ਇਹ ਅਫੋਰਡੇਬਿਲਟੀ ਹੈ, ਮੰਨ ਲਓ ਕਿ ਜੇ ਹੁਣ ਕੋਈ 2% ਤੇ ਬੈਠਾ ਜਾਂ 3% ਤੇ ਬੈਠਾ, ਇਟਸ ਵੈਰੀ ਅਨਫੋਰਚੂਨੇਟ। ਮੈਂ ਚਾਹੁੰਦਾ ਨਹੀਂ ਇਦਾਂ ਹੋਏ, ਪਰ ਮੈਂ ਉਹਦਾ ਕੋਈ ਗੱਲ ਕਿਹਾ ਮੈਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਹੁਣ ਜਿਹੜੇ ਲੋਕਾਂ ਕੋਲ 2% ਦਾ ਵੀ ਨਾ ਅਫੋਰਡ ਹੋਏਗਾ ਤੇ ਫਿਰ ਦੈਨ ਉਹ ਜਿਹੜੀ ਇਨਵੈਂਟਰੀ ਮਾਰਕੀਟ ਦੇ ਵਿੱਚ ਆਏਗੀ, ਘਰਾਂ ਜਿਹੜੀਆਂ ਦੁਬਾਰਾ ਜਿਹੜੀ ਅਫੋਰਡੇਬਿਲਟੀ ਉਹ ਓਵਰਆਲ ਵਧੇਗੀ। ਤੋ ਰਿਸੈਸ਼ਨ ਦਾ ਇੱਕ ਪੋਜ਼ਿਟਿਵ ਇਫੈਕਟ ਇਹ ਵੀ ਹੈਗਾ, ਗ੍ਰੇਟ ਡਿਪਰੈਸ਼ਨ ਨਾ ਆ ਜਾਏ ਕਿ ਜਿਹੜਾ ਪਹਿਲਾਂ ਆਈ ਕਿ ਲੋਕੀ ਇਹ ਕਹਿਣ ਕਿ ਕੰਮ ਕਰਾ ਲਓ ਤੇ ਰੋਟੀ ਖਵਾ ਦਿਓ ਤੇ ਕੰਮ ਕਰਾ ਲਓ। ਆਈ ਹੋਪ ਕਿ ਉਹ ਸਿਚੁਏਸ਼ਨ ਨਾ ਆਏ, ਪਰ ਜਿਹੜੀ ਹੈ ਰਿਸੈਸ਼ਨ ਹੈ, ਓਵਰਆਲ ਰਿਸੈਸ਼ਨ ਹੈ, ਉਹਦਾ ਪੋਜ਼ਿਟਿਵ ਇੰਪੈਕਟ ਮੰਨ ਲਓ ਕਿ ਜਿੱਦਾਂ ਹੁਣ ਫੋਰ ਐਗਜ਼ਾਮਪਲ ਓਬਾਮਾ ਨੇ ਬਹੁਤ ਵੱਡੀ ਇਕਨੋਮੀ ਨੂੰ ਰਿਵਾਈਵ ਕੀਤਾ, ਬੜਾ ਵੱਡਾ ਪੋਜ਼ਿਟਿਵ ਫੈਕਟਰ ਕੀਤਾ ਉਹਨਾਂ ਨੇ। ਪਰ ਉਸ ਤੋਂ ਪਹਿਲਾਂ ਜਿਹੜੀ ਰਿਸੈਸ਼ਨ ਆਈ ਸੀ ਆਪਣੇ ਬੁਸ਼ ਦੇ ਟਾਈਮ, ਉਹ ਰਿਸੈਸ਼ਨ ਦਾ ਕਿਤੇ ਨਾ ਕਿਤੇ ਪੋਜ਼ਿਟਿਵ, ਕਿਉਂਕਿ ਜਦੋਂ ਚੀਜ਼ ਥੱਲੇ ਜਾਣੀ ਹੈ ਦੈਨ ਉਹਨੇ ਦੁਬਾਰਾ ਰੀਗਰੋ ਕਰਨਾ, ਤੇ ਉਹ ਰੀਗਰੋ ਜਿਹੜੀ ਆ ਲੌਂਗ ਟਰਮ ਦੇ ਵਿੱਚ ਕਰੇਗੀ। ਪਰ ਸੋ ਇਹ ਪੋਜ਼ਿਟਿਵ, ਇਹ ਓਵਰਆਲ ਵੱਡਾ ਇਹ ਤੇ ਬੜੇ ਨਿਟੀ ਗ੍ਰਿਟੀ ਡਿਟੇਲ ਜਾ ਸਕਦੇ, ਪਰ ਓਵਰਆਲ ਜਿਹੜਾ ਪੋਜ਼ਿਟਿਵ ਇਫੈਕਟ ਇਹ ਪੈਂਦਾ ਜੇ ਰਿਸੈਸ਼ਨ ਆਉਂਦੀ। ਅੱਛਾ, ਪਰ ਹੁਣ ਜਿੱਦਾਂ ਕਹਿੰਦੇ ਵੀ ਇੰਟਰਸਟ ਰੇਟ ਘਟਣੇ ਚਾਹੀਦੇ, ਲੋਕ ਦੁਬਾਰਾ ਬਾਏ ਕਰ ਸਕਣ। ਫੈਡ ਵਾਲੇ ਕਹਿੰਦੇ ਵੀ ਜੇ ਇਸ ਤਰੀਕੇ ਨਾਲ ਕਰਦੇ ਆ ਤੇ ਇਨਫਲੇਸ਼ਨ ਹੋਰ ਜ਼ਿਆਦਾ ਜਿਹੜੀ ਉਹ ਵੱਧਦੀ ਆ,
ਇੱਕ ਪਾਸੇ ਮੈਸੇਜ ਇਹ ਵੀ ਆ ਰਿਹਾ ਹੁੰਦਾ ਆ ਜਾਂ ਕਿਹਾ ਜਾ ਰਿਹਾ ਬਾਕੀ ਹੋਰ ਚੀਜ਼ਾਂ 'ਚ ਵੀ ਵੇਟ ਕਰੋ ਫਿਰ ਬੈਟਰ ਹੋਊਗਾ। ਇੱਥੇ ਵੇਟ ਕਰਨੀ ਚਾਹੀਦੀ ਆ ਜਾਂ ਨਹੀਂ ਕਰਨੀ ਚਾਹੀਦੀ ਇੰਟਰਸਟ ਰੇਟਸ ਘੱਟ ਨੂੰ ਲੈ ਕੇ? ਸੌਰੀ, ਤੁਹਾਡਾ ਕੁਐਸਚਨ ਮੈਂ ਕੀ? ਮੈਂ ਇਹ ਕਹਿ ਰਿਹਾ ਵੀ ਜਿਹੜੇ ਇੰਟਰਸਟ ਰੇਟਸ ਇੱਕ ਪਾਸੇ ਕੱਟ ਕਰਨ ਦੀ ਜਿਹੜੀ ਲਗਾਤਾਰ ਪ੍ਰੈਸ਼ਰ ਆ ਫੈਡ ਰਿਜ਼ਰਵ ਦੇ ਉੱਤੇ, ਉਹ ਆਖਿਆ ਜਾਂਦਾ ਹੈ ਵੀ ਜਿਹੜਾ ਉਹ ਦੇਰੀ ਨਾ ਕਰੋ, ਇਹ 'ਤੇ ਜਲਦੀ ਕੰਮ ਹੋਣਾ ਚਾਹੀਦਾ। ਪਰ ਫੈਡ ਕਹਿੰਦਾ ਵੀ ਨਹੀਂ, ਵੇਟ ਐਂਡ ਅਜੇ ਥੋੜ੍ਹਾ ਜਿਹਾ ਵੇਟ ਕਰੋ। ਦੂਜੀਆਂ ਹੋਰ ਇਕਨੋਮਿਕ ਪਾਲਿਸੀਜ਼ ਨੂੰ ਲੈ ਕੇ ਪ੍ਰਸ਼ਾਸਨ ਇਹ ਵੀ ਕਹਿੰਦਾ ਵੀ ਨਹੀਂ, ਅਜੇ ਥੋੜ੍ਹਾ ਵੇਟ ਕਰੋ, ਥੋੜ੍ਹੇ ਚਿਰ ਨੂੰ ਕੰਮ ਜਿਹੜਾ ਉਹ ਸੁਧਰੂਗਾ। ਇਹ ਦੋਨੋਂ ਆਪਸ ਦੇ ਵਿੱਚ ਵਿਰੋਧਾਭਾਸ ਵਾਲੀਆਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਗੱਲਾਂ, ਵੀ ਇੱਕ ਪਾਸੇ ਕਹਿੰਦੇ ਵੇਟ ਕਰੋ, ਇੱਕ ਪਾਸੇ ਕਹਿੰਦੇ ਵੀ ਜਿਹੜਾ ਉਹ ਨਾ ਕਰੋ। ਤੁਸੀਂ ਕੀ ਸੋਚਦੇ ਵੀ ਇੰਟਰਸਟ ਰੇਟ ਘੱਟ ਕਰਨ ਦੇ ਨਾਲ ਇਕੋਨਮੀ ਰਿਵਾਈਵ ਹੁੰਦੀ ਆ ਜਾਂ ਇਨਫਲੇਸ਼ਨ ਵੱਧਦੀ ਆ? ਕੀ ਤੁਹਾਨੂੰ ਲੱਗਦਾ ਵੀ ਇਸ ਦੇ ਵਿੱਚ ਹੋ ਸਕਦਾ ਆ? ਲੋਕ ਬਾਏ ਵੀ ਕਰਨਾ ਚਾਹੁੰਦੇ ਆ, ਇੰਟਰਸਟ ਰੇਟ ਘਟੇ ਵੀ ਦੇਖਣਾ ਚਾਹੁੰਦੇ ਆ, ਪਰ ਇਨਫਲੇਸ਼ਨ ਤੋਂ ਵੀ ਡਰ। ਇਨਫਲੇਸ਼ਨ ਜਿਹੜੀ ਹੈ, ਜਦੋਂ ਵੀ ਇੰਟਰਸਟ ਰੇਟ ਘਟਦਾ, ਜਦੋਂ ਇੰਟਰਸਟ ਰੇਟ ਡਰਾਸਟਿਕਲੀ ਥਰੂ ਆਉਂਦਾ, ਉਹਦੇ ਨਾਲ ਇਨਫਲੇਸ਼ਨ ਵੱਧਦੀ ਹੈ। ਜਿੱਦਾਂ ਆਪਾਂ ਦੇਖਿਆ ਕਿ ਇੰਟਰਸਟ ਰੇਟ ਜੋ ਡਿੱਗੀ ਹੁਣ ਪੈਂਡੈਮਿਕ ਦੇ ਵਿੱਚ, ਉਹਦੇ ਨਾਲ ਇਨਫਲੇਸ਼ਨ ਬੜੀ ਵਧੀ, ਉਦੋਂ ਤੇ 8-10% ਤੇ ਪਹੁੰਚ ਗਈ। ਸੈਕੰਡ ਮਤਲਬ ਜੇ ਉਸ ਤੋਂ ਬਾਅਦ ਜ਼ਿਆਦਾ ਆਪਾਂ ਇਨਫਲੇਸ਼ਨ ਦੇਖੀਏ ਹਿਸਟੋਰੀਕਲੀ, ਤੇ ਉਹ ਰੀਗਨ ਦੇ ਟਾਈਮ 'ਚ ਇੰਨੀ ਜ਼ਿਆਦਾ ਇਨਫਲੇਸ਼ਨ ਹੈਗੀ। ਹੁੰਦਾ ਕੀ ਹੈ, ਜੇ ਮੈਨੂੰ ਬੇਸਿਕਲੀ ਬਿਲਕੁਲ ਲਾਮੈਨ ਸਿੰਪਲ ਲੈਂਗੁਏਜ ਸਮਝਾਉਣ ਦੀ ਕੋਸ਼ਿਸ਼ ਕਰਾਂ, ਹੁੰਦਾ ਹੈ ਕਿ ਹੁਣ ਲੋਕਾਂ ਕੋਲ ਪੈਸੇ ਹੈ ਨੇ ਚੀਜ਼ਾਂ ਬਾਏ ਕਰਨ ਦੀ, ਇਨਵੈਸਟ ਕਰਨ ਦੀ, ਮਾਸ ਚੀਜ਼ਾਂ ਪ੍ਰੋਡਿਊਸ ਕਰਨ ਦੀਆਂ। ਮੰਨ ਲਓ ਕਿ ਕੱਲ ਨੂੰ ਇੰਟਰਸਟ ਰੇਟ ਘਟ ਜਾਂਦੇ ਨੇ, ਲੋਕਾਂ ਕੋਲ ਕੈਪੀਟਲ ਜ਼ਿਆਦਾ ਆ ਜਾਂਦੀ ਹੈ, ਫਿਰ ਲੋਕੀ ਚੀਜ਼ਾਂ ਜ਼ਿਆਦੀਆਂ ਬਾਏ ਕਰਨ ਲੱਗ ਪੈਂਦੇ ਨੇ, ਉਹਨਾਂ ਦੀ ਡਿਮਾਂਡ ਵੱਧ ਜਾਂਦੀ ਹੈ। ਡਿਮਾਂਡ ਵਧਣ ਦੇ ਨਾਲ ਹੁੰਦਾ ਕਿ ਜਿਹੜੇ ਮੈਨੂਫੈਕਚਰ ਨੇ, ਜਿਹੜੇ ਸਪਲਾਇਰ ਨੇ, ਉਹ ਚੀਜ਼ਾਂ ਦੀ ਕਾਸਟ ਵਧਾ ਦਿੰਦੇ ਨੇ। ਕਾਸਟ ਵਧਾਉਣ ਨਾਲ ਫਿਰ ਕਿਉਂਕਿ ਤੁਹਾਡੇ ਕੋਲ ਪੈਸੇ ਥੋੜੇ ਆਏ ਨੇ ਤੇ ਚੀਜ਼ਾਂ ਦੀ ਰੇਟ ਜ਼ਿਆਦਾ ਵੱਧ ਗਈ ਹੈ, ਤੇ ਇਨਫਲੇਸ਼ਨ ਜਿਹੜੀ ਆ ਉਹ ਡਰਾਸਟਿਕਲੀ ਸ਼ੂਟ ਅਪ ਕਰ ਜਾਂਦੀ ਹੈ। ਫਿਰ ਉਹੀ ਐਨਾਲੋਜੀ ਦੁਬਾਰਾ ਕਿ ਹੁਣ ਤੇ ਆਪਾਂ 2-4 ਮਹੀਨੇ 6 ਮਹੀਨੇ ਇੰਜੋਏ ਕਰ ਲਾਂਗੇ ਸ਼ਰਾਬ ਦਾ, ਤੇ ਮੁੜ ਕੇ ਜਿਹੜਾ ਹੈਂਗਓਵਰ ਰਹਿਣਾ ਆਉਣ ਵਾਲੇ ਕਈ ਸਾਲਾਂ ਦੇ ਵਿੱਚ, ਉਹ ਜ਼ਿਆਦਾ ਨੈਗੇਟਿਵ ਹੈ। ਤੇ ਆਪਾਂ ਦੇਖਿਆ ਇਹ ਤਾਂ ਸੇਮ ਇਫੈਕਟ ਆਪਾਂ ਜਿਹੜਾ ਪੈਂਡੈਮਿਕ ਦੇ ਵਿੱਚ ਇਹੀ ਦੇਖਿਆ। ਐਗਜ਼ੈਕਟਲੀ, ਉਦੋਂ ਗੱਡੀਆਂ ਦੇ ਉੱਤੇ ਲੋਕ ਕਿੱਦਾਂ 20-30 ਹਜ਼ਾਰ, ਘਰਾਂ ਦੇ ਉੱਤੇ ਕਿੱਦਾਂ ਲੱਖਾਂ ਡਾਲਰ ਜਿਹੜੇ ਉਹ ਵੱਧ ਦੇ ਕੇ ਚੀਜ਼ਾਂ ਜਿਹੜੀਆਂ ਉਹ ਬਾਏ ਕਰਨਾ ਚਾਹੁੰਦੇ ਸੀ। ਹੁਣ ਕਈ ਵਾਰੀ ਅੱਖਾਂ ਸੁੰਨ ਦੇ ਕੇ ਪਛਤਾਉਂਦੇ ਵੀ ਇਹ ਕੀ ਜਿਹੜਾ ਉਹ ਹੋ ਰਿਹਾ। ਸੋ ਇਹ ਸਿਚੁਏਸ਼ਨ ਇੱਥੇ ਜਿਹੜੀ ਆਪਾਂ ਪਹੁੰਚੇ ਇੱਥੇ। ਨਿਰਮਲ ਮਾਨ ਜੀ, ਤੁਹਾਡੇ ਜਿਹੜੀ ਤੁਸੀਂ ਸਰਵਿਸ ਵੀ ਦਿੰਦੇ ਆ, ਉਹਦੇ ਬਾਰੇ ਵੀ ਨਾਲ ਹੀ ਥੋੜੀ ਜੀ ਇਸ ਦੇ ਨਾਲ ਜੋੜ ਕੇ ਗੱਲ ਕਰ ਲੈਂਦੇ ਆ। ਇਹ ਹੁਣ ਜਿਹੜੀ ਸਿਚੁਏਸ਼ਨ ਆ, ਲੋਕਾਂ ਦੇ ਕੋਲ ਕਈ ਤਰੀਕੇ ਦਾ ਡੈਟ ਜਿਹੜਾ ਇਸ ਟਾਈਮ ਇਕੱਠਾ ਹੋਇਆ ਪਿਆ ਹੈ। ਸੋ ਹੁਣ ਜਦੋਂ ਇਹ ਜਿਹੜਾ ਡੈਟ ਆਪਣੇ ਸਾਹਮਣੇ ਆ, ਇਸ ਸਿਚੁਏਸ਼ਨ ਦੇ ਵਿੱਚ ਕੀ ਤੁਹਾਡੀ ਐਡਵਾਈਸ ਕੀ ਆ ਉਹਨਾਂ ਸਾਰਿਆਂ ਦੇ ਲਈ, ਵੀ ਕੀ ਕਰਨਾ ਚਾਹੀਦਾ? ਕਈ ਵਾਰੀ ਆਖ ਦਿੱਤਾ ਜਾਂਦਾ ਉਹ ਬੈਂਕਰਪਸੀ ਕਰ ਲਓ, ਟਰੰਪ ਹੋਣਾ ਨੇ ਵੀ ਇੰਨੀ ਵਾਰੀ ਕੀਤੀ, ਤੁਸੀਂ ਸ਼ੁਰੂ ਤੋਂ ਸ਼ੁਰੂ ਜਿਹੜਾ ਉਹ ਕਰ ਸਕਦੇ ਆ। ਪਰ ਤੁਸੀਂ ਕਹਿੰਦੇ ਵੀ ਕਰਜ਼ਾ ਮਾਫ ਕਰਾਉਣ ਦੇ ਵਿੱਚ ਵੀ ਤੁਹਾਨੂੰ ਜਿਹੜਾ ਉਹ ਫਾਇਦਾ ਹੈ। ਸੋ ਕੀ ਤੁਸੀਂ ਪੁਆਇੰਟ ਆਪਣੇ ਵੱਲੋਂ ਦੱਸਣਾ ਚਾਹੁੰਦੇ ਵੀ ਬੈਟਰ ਕੀ ਇਹਦੇ ਵਿੱਚ? ਜਨਰਲੀ ਦੇਖੋ ਕੀ ਹੁੰਦਾ ਹੈ ਕਿ ਜਿੱਦਾਂ ਇੱਕ ਬੜੀ ਇੱਕ ਫਰੇਜ਼ ਹੁੰਦਾ ਹੈ ਕਿ ਬੰਦਾ ਕਹਿੰਦਾ ਕਿ ਚਲੋ ਮਾੜਾ ਜਾ ਕਿਤੇ ਪ੍ਰੋਬਲਮ ਆ ਗਈ ਤੇ ਹੁਣ ਮੈਂ ਖੁਦਕੁਸ਼ੀ ਕਰ ਲੈਣਾ, ਕਿ ਛੋਟੀ ਜਿਹੀ ਟੈਂਪਰੇਰੀ ਪ੍ਰੋਬਲਮ ਦੀ ਅਸੀਂ ਪਰਮਾਨੈਂਟ ਸੋਲੂਸ਼ਨ ਲੱਭ ਲੈਂਦੇ ਹਾਂ। ਇੱਕ ਤਰ੍ਹਾਂ ਦੀ ਜਿਹੜੀ ਹੈ ਨਾ ਫਾਈਨੈਂਸ਼ੀਅਲ, ਜਿਹੜੀ ਬੈਂਕਰਪਸੀ, ਉਹ ਫਾਈਨੈਂਸ਼ੀਅਲ ਸੁਸਾਈਡ ਹੈ। ਅਗਲੇ 7 ਤੋਂ 10 ਸਾਲ ਵਾਸਤੇ ਤੁਹਾਡੀ ਜਿਹੜੀ ਹੈ ਫਾਈਨੈਂਸ਼ੀਅਲੀ ਤੁਸੀਂ ਬਿਲਕੁਲ ਖਰਾਬ, ਤੁਹਾਡਾ ਕੰਮ ਹੋ ਜਾਂਦਾ। ਹੁਣ ਸਿਚੁਏਸ਼ਨ ਜਿਹੜੀ ਹੈ, ਜਿੱਦਾਂ ਹੁਣ ਹਰ ਕੋਈ ਉਮੀਦ ਕਰ ਰਿਹਾ ਕਿ ਚਲੋ 2 ਸਾਲ 4 ਸਾਲ ਹੋ ਸਕਦਾ ਖਰਾਬ ਰਹੇ, ਇਹ ਸਦਾ ਤੇ ਖਰਾਬ ਨਹੀਂ ਰਹਿਣੀ। ਔਰ ਜੇ ਅੱਜ ਵੀ ਬੈਂਕਰਪਸੀ ਕਰ ਲਈ, ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਚੀਜ਼ਾਂ ਜਿਹੜੀਆਂ ਰੀਬਾਉਂਡ ਕਰਨੀਆਂ ਨੇ, ਉਹ ਚੀਜ਼ਾਂ ਆਪਾਂ ਲੂਜ਼ ਕਰ ਲੈਣੀਆਂ ਨੇ। ਜੇ ਕੱਲ ਨੂੰ ਅਸੀਂ ਅੱਜ ਬੈਂਕਰਪਸੀ ਕਰ ਲਈ ਹੈ, ਔਰ ਕਈ ਵਾਰ ਹੁੰਦਾ ਕਿ ਅਸੀਂ ਹੁਣ ਖਾਸ ਕਰਕੇ ਇਸ਼ੂ ਇਹ ਹੁੰਦਾ ਕਿ ਹਾਂ ਕਿ ਆਪਾਂ ਕੋਈ ਗੱਲ ਨਹੀਂ, ਫਲਾਣੇ ਬੰਦੇ ਨੇ ਬੈਂਕਰਪਸੀ ਕਰ ਲਈ ਹੈ, ਉਹਦੇ ਨਾਂ ਤੇ ਕੰਪਨੀ ਖੋਲ ਲਾਂਗੇ। ਪਰ ਹੁਣ ਜਿਹੜੀ ਟਰਾਂਸਪੇਰੈਂਸੀ ਇੰਨੀ ਜ਼ਿਆਦਾ ਹੋ ਗਈ ਹੈ, ਹਰ ਚੀਜ਼ ਇੰਟਰਕਨੈਕਟਡ ਹੈਗੀ ਹੈ। ਉਹਦੀਆਂ ਅੱਜ ਤੋਂ 10-20 ਸਾਲ 40 ਸਾਲ ਪਹਿਲਾਂ ਗੱਲਾਂ ਹੁੰਦੀਆਂ ਹਨ, ਉਹ ਹੁਣ ਉਹ ਨਹੀਂ ਰਹੀਆਂ। ਪਲੱਸ ਬੈਂਕਰਪਸੀ ਅਪਰੂਵ ਕਰਨਾ ਲੰਮਾ ਚੱਕਰ ਆ। ਮੰਨ ਲਓ ਕਿ ਚੈਪਟਰ ਜੇ ਤੁਸੀਂ ਚੈਪਟਰ 13 ਜਾਂ 11 ਕਰਦੇ ਹੋ, ਉਹਨੇ ਕਹਿਣਾ ਡੈਟ ਰੀਸਟਰਕਚਰ ਕਰ ਲਓ, ਤੁਹਾਨੂੰ ਆਪਣੇ ਪੈਸੇ ਫੇਰ ਦੇਣੇ ਪੈਣੇ ਆ, ਅੱਧੇ ਜਿੰਨੇ ਸੈਟਲਮੈਂਟ ਦੇ ਵਿੱਚੋਂ, ਨਾਲ ਬੈਂਕਰਪਸੀ ਆ ਜਾਣੀ ਹੈ। ਚੈਪਟਰ 7 ਕਰ ਲੈਂਦੇ ਹੋ, ਮੈਜੋਰਟੀ ਚੀਜ਼ਾਂ ਤੁਹਾਨੂੰ ਲਿਕੁਇਡੇਟ ਕਰਨੀਆਂ ਪੈਣੀਆਂ ਨੇ। ਸੋ ਮੈਂ ਤੇ ਇਹੀ ਕਹਾਂਗਾ ਕਿ ਜੇ ਅਫੋਰਡ ਕਰ ਸਕਦੇ ਹੋ ਇਹਨੂੰ, ਬੈਂਕਰਪਸੀ ਇੱਕ ਗੁੱਡ ਸੋਲੂਸ਼ਨ ਪਰ ਨਹੀਂ ਹੈਗਾ, ਕਿਉਂਕਿ ਉਹ ਜਿੱਦਾਂ ਮੈਂ ਕਿਹਾ ਕਿ ਟੈਂਪਰਰੀ ਪ੍ਰੋਬਲਮ ਵਾਸਤੇ ਅਸੀਂ ਪਰਮਾਨੈਂਟ ਸੋਲੂਸ਼ਨ ਲੱਭਣ ਲਏ ਹਾਂ। ਟੈਂਪਰਰੀ ਸੋਲੂਸ਼ਨ ਵਾਸਤੇ, ਟੈਂਪਰਰੀ ਪ੍ਰੋਬਲਮ ਵਾਸਤੇ ਟੈਂਪਰਰੀ ਸੋਲੂਸ਼ਨ ਲੱਭੋ ਕਿ ਕਰਜ਼ਾ ਜਿਹੜਾ ਉਹ ਤੁਹਾਡਾ ਐਨੀਵੇਅਰ 6 ਮਹੀਨੇ ਤੋਂ ਲੈ ਕੇ 4 ਸਾਲ 'ਚ ਮਾਫ ਹੋ ਜਾਣਾ, ਡਿਪੈਂਡਿੰਗ ਤੁਸੀਂ ਕਿੰਨੇ ਕਰਦੇ ਹੋ। ਜਦੋਂ ਮਾਰਕੀਟ ਇਕੋਨਮੀ ਰਿਵਾਈਵ ਕਰਦੀ ਹੈ, ਮੰਨ ਲਓ ਕਿ ਤੁਹਾਡਾ ਜੇ ਕਰਜ਼ਾ ਪੂਰਾ ਮਾਫ ਨਹੀਂ ਹੈ, ਤੁਸੀਂ ਫੇਰ ਵੀ ਸਾਰਾ ਕਰਜ਼ਾ ਉਹਨੂੰ ਪੇ ਕਰਕੇ ਰਾਈਟ ਵੇ ਨਿਕਲ ਸਕਦੇ ਹੋ। ਤੁਸੀਂ ਬੈਕ ਔਨ ਟਰੈਕ ਵਿਦਿਨ ਡੇਜ਼, ਵਿਦਿਨ ਵੀਕਸ ਹੋ ਸਕਦੇ ਹੋ। ਜਿੱਥੇ ਤੁਹਾਨੂੰ ਕੰਪੈਰੀਜ਼ਨ ਕਰੀਏ ਤਾਂ 7 ਤੋਂ 10 ਸਾਲ ਲੱਗ ਜਾਂਦੇ ਆ ਦੁਬਾਰਾ ਪੈਰਾਂ 'ਚ ਆਉਣ ਵਾਸਤੇ। ਔਰ ਜਨਰਲੀ ਕੀ ਹੁੰਦਾ ਕਿ ਜੇ ਹੁਣ ਮੇਰੀ ਉਮਰ ਮੰਨ ਲਓ 40 ਸਾਲ ਵੀ ਹੈ, ਤੇ ਜੇ ਹੁਣ 10 ਸਾਲ ਖਰਾਬ ਹੋ ਗਏ, ਤਾਂ ਮੇਜਰ ਜਿਹੜੀ ਮੇਰੀ ਲਾਈਫ ਦਾ ਜਿਹੜਾ ਵੈਲਿਊਬਲ ਟਾਈਮ ਹੈ ਕਮਾਈ ਕਰਨ ਦਾ, ਉਹ ਮੈਂ ਬੈਂਕਰਪਸੀ 'ਚ ਖਰਾਬ ਕਰ ਲਿਆ।
ਜੀ। ਸੋ ਤੁਹਾਡੇ ਫਿਰ ਕੀ ਆਪਸ਼ਨਸ ਆ ਜਿਹੜੇ ਊੜਾ ਡੈਟ ਰਿਲੀਫ ਵਾਲੇ? ਸੋ ਕਈਆਂ ਦੇ ਕ੍ਰੈਡਿਟ ਕਾਰਡ ਦੇ ਆ, ਕਈਆਂ ਦੇ ਹਾਊਸਿੰਗ ਦੇ ਆ, ਕਈਆਂ ਦੇ ਗੱਡੀਆਂ ਦੇ ਆ, ਕਈਆਂ ਦਾ ਸਾਰਾ ਮਿਕਸ ਬੈਗ ਆ। ਸੋ ਕੀ ਆਪਸ਼ਨਸ ਨੇ ਉਹਨਾਂ ਲੋਕਾਂ ਦੇ ਕੋਲ ਜੇ ਉਹ ਕਰਜ਼ਾ ਮਾਫ ਵਾਲੇ ਪਾਸੇ ਨੂੰ ਜਿਹੜਾ ਉਹ ਜਾਣਾ ਚਾਹੁੰਦੇ ਆ? ਜੀ ਜਨਰਲੀ ਆਈ ਥਿੰਕ ਪਹਿਲੀ ਗੱਲ ਹੁੰਦਾ ਕਿ ਜਿਹੜਾ ਅਨਸਿਕਿਉਰਡ ਡੈਟ ਹੁੰਦਾ, ਕਿਸੇ ਵੀ ਚੀਜ਼ ਨਾਲ ਬੱਝਾ ਨਹੀਂ ਹੁੰਦਾ, ਘਰ ਨਾਲ ਜਾਂ ਗੱਡੀ ਨਾਲ। ਤੁਸੀਂ ਆਪ ਦੇਖਿਆ ਹੋਣਾ ਕਿ ਘਰਾਂ ਦੇ ਜੇ ਆਪਾਂ 7% ਵੀ ਹੋ ਜਾਏ ਤੇ ਆਪਾਂ ਬੜਾ ਰੌਲਾ ਪਾਉਣ ਲੱਗ ਪੈਂਦੇ ਹਾਂ। ਆਫ ਕੋਰਸ ਜ਼ਿਆਦਾ ਹਾਈ ਇੰਟਰਸਟ ਰੇਟ ਹੈਗਾ, ਗੱਡੀਆਂ ਦਾ ਵੀ 7-8% ਹੋ ਜਾਏ ਤਾਂ ਕਹਿੰਦਾ ਇੰਨੀ ਮਹਿੰਗਾ ਇੰਟਰਸਟ ਰੇਟ ਤੁਸੀਂ ਲੈ ਲਿਆ। ਪਰ ਕ੍ਰੈਡਿਟ ਕਾਰਡ ਦਾ ਇੰਟਰਸਟ ਰੇਟ ਸ਼ੁਰੂ ਹੀ 20% ਤੋਂ ਹੁੰਦਾ ਹੈ। ਮੰਨ ਲਓ ਕਿ ਤੁਹਾਡਾ 850 ਸਕੋਰ ਹੈ ਤੇ ਤੁਹਾਡੀ ਜੌਬ, ਤੁਸੀਂ 2.5-3 ਲੱਖ ਦੀ ਜੌਬ ਕਰਦੇ ਹੋ, ਤਾਂ ਵੀ ਤੁਹਾਨੂੰ 20% ਤੋਂ ਸ਼ੁਰੂ ਮਿਲਦਾ, ਬੈਸਟ ਇੰਟਰਸਟ ਰੇਟ ਤੁਹਾਨੂੰ ਸ਼ੁਰੂ ਮਿਲਦਾ। ਔਰ ਜੇ ਉਹਦੀ ਮਿਨੀਮਮ ਪੇਮੈਂਟ 'ਚ ਪੈ ਜਾਂਦੇ ਆ ਤੇ ਉਹ ਇੰਨਾ ਟਾਈਮ ਲੱਗਦਾ ਕਿ ਮਤਲਬ ਇਹ ਤੇ ਬਾਈ ਲਾਅ ਜਿਹੜੀ ਤੁਹਾਡੀ ਕ੍ਰੈਡਿਟ ਕਾਰਡ, ਜਿਹੜਾ ਵੀ ਸਾਡੇ ਸੁਣਨ ਵਾਲੇ ਨੇ, ਜੇ ਕ੍ਰੈਡਿਟ ਕਾਰਡ ਦੀ ਸਟੇਟਮੈਂਟ ਚੁੱਕ ਕੇ ਵੇਖੋ ਤੇ ਲਿਖਿਆ ਹੁੰਦਾ ਕਿ ਜੇ ਤੁਸੀਂ ਮਿਨੀਮਮ ਪੇਮੈਂਟ ਦਿੰਦੇ ਹੋ ਤੇ ਇਹ ਕਰਜ਼ਾ ਤੁਹਾਨੂੰ ਕਿੰਨਾ ਟਾਈਮ ਲੱਗ ਜਾਏਗਾ ਪੇ ਆਫ ਕਰਨ ਨੂੰ, ਔਰ ਕਿੰਨੇ ਪੈਸੇ ਤੁਸੀਂ ਪੇ ਕਰੋਗੇ। ਮੰਨ ਲਓ $10,000 ਤੁਸੀਂ ਪੇ ਕਰਨਾ ਤਾਂ ਉਸਦਾ ਤੁਹਾਨੂੰ ਅਗਲੇ 35 ਜਾਂ 50 ਸਾਲ ਲੱਗ ਜਾਣਗੇ। ਜੇ 10 ਪੇ ਕਰਨਾ ਹੈ ਤੁਸੀਂ 40 ਜਾਂ $80,000 ਪੇ ਕਰੋ ਬਜਾਏ ਇਹਦੇ ਕਿ। ਔਰ ਦੂਜੀ ਗੱਲ ਹੈ ਕਿ ਜਿਹੜਾ ਘਰ ਹੈ ਜਾਂ ਗੱਡੀ ਹੈ, ਜੇ ਤੁਸੀਂ ਚਲਾ ਰਹੇ ਹੋ, ਯੂਜ਼ ਕਰ ਰਹੇ ਹੋ, ਤੇ ਉਹਨੂੰ ਆਪਾਂ ਸੈਟਲ ਨਹੀਂ ਕਰ ਸਕਦੇ ਬਿਕਾਜ਼ ਉਹਦੇ ਉੱਤੇ ਉਹਨਾਂ ਦੀ ਲੀਨ ਹੈ, ਉਹਨਾਂ ਦਾ ਉਹ ਜੇ ਆਪਾਂ ਸੈਟਲ ਕਰਦੇ ਹਾਂ ਤੇ ਉਹ ਤੁਹਾਡਾ ਯੂ ਕੈਨ ਲੂਜ਼ ਯਰ ਹੋਮ ਜਾਂ ਘਰ ਲੂਜ਼ ਕਰ ਸਕਦੇ ਹੋ। ਪਰ ਕਈ ਸਿਨੈਰੀਓ ਇਦਾਂ ਹੁੰਦਾ ਕਿ ਗੱਡੀ ਟੋਟਲ ਹੋ ਜਾਂਦੀ ਹੈ, ਇਕਵਿਪਮੈਂਟ ਖਰਾਬ ਹੋ ਗਿਆ, ਤੁਸੀਂ ਪੈਸੇ ਨਹੀਂ ਪੂਰੇ ਦਿੱਤੇ, ਰੀਪੋਜੈਸ ਕਰ ਲਿਆ। ਉਹ ਰੀਪੋਜੈਸ ਕਰਕੇ ਵੀ ਜਾਂ ਟੋਟਲ ਗੱਡੀ ਦੇ ਉੱਤੇ ਉਨੇ ਪੈਸੇ ਦੀ ਗੱਡੀ ਹੁੰਦੀ ਨਹੀਂ ਜਿੰਨੇ ਉਹ ਫੇਅਰ ਪੇਮੈਂਟਾਂ ਦੇ ਉੱਤੇ ਤੁਹਾਡੇ ਕੋਲ ਮੰਗੀ ਜਾਂਦੇ ਨੇ। ਸੋ ਉਹ ਸਿਚੁਏਸ਼ਨ ਦੇ ਵਿੱਚ ਵੀ ਕੈਨ ਸੈਟਲ ਪੈਨੀਜ਼ ਓਵਰ ਡਾਲਰਸ, ਔਰ ਤੁਸੀਂ ਆਪਣੀ ਮੰਥਲੀ ਇੰਸਟਾਲਮੈਂਟ ਬਣਾ ਸਕਦੇ ਹੋ। ਔਰ ਹਰ ਕਿਸੇ ਦੀ ਇਹੀ ਉਮੀਦ ਹੈ ਕਿ ਅੱਜ ਨਹੀਂ ਤੇ ਕੱਲ ਚੀਜ਼ਾਂ ਰਿਵਾਈਵ ਹੋ ਜਾਣਗੀਆਂ ਔਰ ਹੋਣਗੀਆਂ। ਆਈ ਥਿੰਕ ਕਿ ਹੋ ਸਕਦਾ ਕਿ ਆਪਾਂ ਇਹ ਪਾਲਿਸੀ ਦੇ ਨਾਲ ਡਿਸਐਗਰੀ ਕਰੀਏ ਜਾਂ ਇਹਦੇ 'ਚ ਉਹਨਾਂ ਦੀ ਜਿਹੜੀ ਕਰੰਟ ਐਡਮਿਨਿਸਟ੍ਰੇਸ਼ਨ ਦੀ ਅਪਰੋਚ ਨੂੰ ਆਪਾਂ ਐਗਰੀ ਨਾ ਕਰੀਏ, ਪਰ ਕਿਤੇ ਨਾ ਕਿਤੇ ਐਡਮਿਨਿਸਟ੍ਰੇਸ਼ਨ ਵੀ ਚੇਂਜ ਹੋਣੀ ਹੈ ਔਰ ਚੀਜ਼ਾਂ ਵੀ ਚੇਂਜ ਹੋਣੀਆਂ ਨੇ। ਔਰ ਚੀਜ਼ਾਂ ਹਮੇਸ਼ਾ, ਜਿੱਦਾਂ ਕਿ ਵੀ ਗੱਲ ਕਹੀ ਕਿ ਚੀਜ਼ਾਂ ਹਮੇਸ਼ਾ ਥੱਲੇ ਨੂੰ ਨਹੀਂ ਜਾਂਦੀਆਂ, ਚੀਜ਼ਾਂ ਉੱਤੇ ਨਹੀਂ ਆਉਂਦੀਆਂ। ਇੱਕ ਜਦ ਅਸੀਂ ਇਹ ਕੁਐਸਚਨ ਕੀਤਾ ਹੈ ਕਿ ਘਰਾਂ ਦੀ ਕੀਮਤ ਕਰ ਲਈਏ ਕਿ ਵੇਟ ਕਰੀਏ, ਜਨਰਲੀ ਇੱਕ ਥੰਬ ਰੂਲ ਹੁੰਦਾ ਕਿ ਜਦੋਂ ਚੀਜ਼ਾਂ ਥੱਲੇ ਨੂੰ ਆਉਂਦੀਆਂ ਹੁੰਦਾ ਨਾ, ਸਾਨੂੰ ਨਹੀਂ ਪਤਾ ਕਿ ਕਿੰਨੀਆਂ ਥੱਲੇ ਹੋਰ ਆਉਣੀਆਂ ਨੇ, ਕਿੱਥੇ ਜਾ ਕੇ ਬਾਟਮ, ਕਿੱਥੇ ਜਾ ਕੇ ਰੁਕਣਾ। ਤੇ ਜੇ ਅੱਜ ਕਰ ਲਓ ਤੇ ਫਿਰ ਥੱਲੇ ਜਾ ਰਹੀਆਂ। ਪਰ ਜਦੋਂ ਚੀਜ਼ਾਂ ਉੱਪਰ ਨੂੰ ਆਉਣ ਲੱਗ ਪੈਂਦੀਆਂ ਨੇ, ਕਈ ਵਾਰ ਸਾਨੂੰ ਮਾੜਾ ਲੱਗਦਾ ਯਾਰ 2 ਮਹੀਨੇ ਪਹਿਲਾਂ ਖਰੀਦ ਲੈਂਦਾ, ਪਰ ਸਾਨੂੰ ਪਤਾ ਨਹੀਂ ਕਿ ਅੱਜ ਥੱਲੇ ਹੋਰ ਜਾਣਾ ਸੀ। ਜਦੋਂ ਚੀਜ਼ਾਂ ਇੰਪਰੂਵ ਹੋਣ 'ਚ ਲੱਗ ਪੈਣ, ਘਰ ਮਾਰਕੀਟ ਛੇਤੀ ਵਿਕਣ ਲੱਗ ਪੈਣ, ਘਰਾਂ ਦੀ ਜਿਹੜੀ ਮੰਗ ਦੀ ਮੁੱਲ ਆ ਉਹ ਮਿਲਣ ਲੱਗ ਪਏ, ਚੀਜ਼ਾਂ ਉੱਤੇ ਨੂੰ ਜਾਣ ਲੱਗਣ, ਉਹ ਟਾਈਮ ਹੁੰਦਾ ਬੈਸਟ ਬਾਏ ਕਰਨ ਵਾਸਤੇ। ਜਿੰਨਾ ਚਿਰ ਚੀਜ਼ਾਂ ਥੱਲੇ ਜਾ ਰਹੀਆਂ, ਆਈ ਥਿੰਕ ਉਹਨਾਂ ਚਿਰ ਹੋਲਡ ਕਰੀਏ। ਔਰ ਜਿਹੜਾ ਬੈਡ ਮਨੀ ਆ, ਖਾਸ ਕਰਕੇ ਜਿਹੜਾ ਗੁੱਡ ਮਨੀ ਆ, ਉਹ ਬੈਡ ਪਿੱਛੇ ਨਾ ਜਾਏ ਕਿ ਆਪਾਂ ਇੰਨਾ ਕਰਜ਼ਾ ਕਰਜ਼ੇ ਦਾ ਇੰਨਾ ਇੰਟਰਸਟ ਰੇਟ ਪੇ ਕਰ ਰਹੇ ਹਾਂ ਔਰ ਉਹਨੂੰ ਸਦੀਆਂ ਲੱਗ ਜਾਣੀ ਜੇ ਆਪਾਂ ਮਿਨੀਮਮ ਪੇਮੈਂਟ ਕਰੀਏ। ਔਰ ਸਿਸਟਮ ਇਹਦਾ ਡਿਜ਼ਾਈਨ ਕੀਤਾ ਕਿ ਸਾਨੂੰ ਮਹਿਸੂਸ ਨਹੀਂ ਹੁੰਦਾ, ਜਦੋਂ ਉਹ ਹੁੰਦਾ ਨਾ ਐਨਾਲੋਜੀ ਆਫ ਬੋਇਲਿੰਗ ਆ ਫਰੌਗ, ਕਿ ਹੌਲੀ ਹੌਲੀ ਡੱਡੂ ਨੂੰ ਗਰਮ ਕਰੋ ਤੇ ਉਹ ਵਿੱਚ ਵਿਚਾਰਾ ਸ਼ਹੀਦੀ ਲਾਉਂਦਾ ਰਹਿੰਦਾ। ਸੋ ਇਦਾਂ ਹੀ ਆ। ਸੋ ਗੇੜ ਐਸੇ 'ਚ ਆਪਾਂ ਨੂੰ ਪਾ ਦਿੱਤਾ ਜਾਂਦਾ ਆ ਵੀ ਬੰਦੇ ਨੂੰ ਲੱਗਦਾ ਵੀ ਇਹੀ ਨੋਰਮਲ ਆ, ਜਦ ਕਿ ਕਈ ਵਾਰੀ ਉਹ ਚੀਜ਼ਾਂ ਨੋਰਮਲ ਹੁੰਦੀਆਂ ਨਹੀਂ ਆ। ਸੋ ਯੂ ਹੈਵ ਟੂ ਥਿੰਕ ਆਊਟਸਾਈਡ ਦਾ ਬਾਕਸ। ਬਾਕੀ ਇਹ ਸਰਵਿਸਿਜ਼ ਅਵੇਲੇਬਲ ਹੁੰਦੀਆਂ, ਤੁਸੀਂ ਇਹਨਾਂ ਦੇ ਨਾਲ ਕੰਟੈਕਟ ਵੀ ਜਿਹੜਾ ਉਹ ਤੁਸੀਂ ਕਰ ਸਕਦੇ ਆ 8888889914 ਦੇ ਉੱਤੇ। ਸੋ ਇਕੋਨਮੀ ਦੇ ਨਾਲ ਸੰਬੰਧਿਤ ਗੱਲਬਾਤ ਜਿਹੜੀ ਉਹ ਆਪਾਂ ਕੀਤੀ, ਕਿੱਦਾਂ ਪਾਲਿਸੀਜ਼ ਆ ਰਹੀਆਂ ਆ, ਕੀ ਇਫੈਕਟ ਨਜ਼ਰ ਆ ਰਹੇ ਆ, ਇਹਨਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਕਿੱਦਾਂ ਦੇਖ ਰਹੇ ਆ? ਕਿੱਦਾਂ ਦੇ ਇਹ ਜਿਹੜੇ ਡੈਟਸ ਵਾਲੇ ਕੇਸਿਸ ਆ, ਕਿੱਦਾਂ ਤੁਹਾਡੇ ਕੋਲ ਜਿਹੜੇ ਉਹ ਆ ਰਹੇ ਆ? ਗਰਾਊਂਡ ਦੀ ਰਿਐਲਿਟੀ ਕੀ ਸ਼ੋ ਹੋ ਰਹੀ ਹੈ ਇਸ ਟਾਈਮ? ਗਰਾਊਂਡ ਦੀ ਇੰਡਸਟਰੀ ਜਨਰਲੀ ਆਪਾਂ ਕਰੀਏ ਤੇ ਓਵਰਆਲ ਹਰ ਇੰਡਸਟਰੀ, ਮਤਲਬ ਪਹਿਲਾਂ ਆਪਾਂ ਤਾਂ ਕਹਿੰਦੇ ਹਾਂ ਕਿ ਆਫ ਕੋਰਸ ਟਰੱਕਿੰਗ ਇੰਡਸਟਰੀ ਕਾਫੀ ਨੈਗੇਟਿਵਲੀ ਇੰਪੈਕਟ ਹੋਈ ਹੈ, ਕਿਉਂਕਿ ਇੱਕ ਤਾਂ ਉਹਦੇ 'ਚ ਓਵਰ ਕਰਾਊਡਡ ਹੋ ਗਈ ਸੀ। ਆਈ ਥਿੰਕ ਦੂਜਾ ਕੰਮ ਜੋ ਹੋ ਰਿਹਾ, ਆਈ ਥਿੰਕ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਇੱਕ ਜਿਹੜਾ ਮੇਨ ਡੈਮੋਗ੍ਰਾਫਿਕ ਹੀ ਪ੍ਰੈਜ਼ੀਡੈਂਟ ਟਰੰਪ ਦਾ, ਜਿਹਨੂੰ ਆਪਾਂ ਕਿਹਾ ਕਿ ਬਲੂ ਕਾਲਰ ਹੈਗਾ ਹੀ, ਉਹਨਾਂ ਨੇ ਵੀ ਕਿਤੇ ਨਾ ਕਿਤੇ ਫਰਸਟ੍ਰੇਸ਼ਨ ਹੈਗੀ ਹੈ ਤੇ ਉਹ ਕਿਸੇ ਤਰ੍ਹਾਂ ਰੀਗੇਨ ਆਪਣਾ ਦੁਬਾਰਾ ਕੋਸ਼ਿਸ਼ ਕਰਦੇ ਪਏ ਨੇ ਇਹਦੇ ਵਿੱਚ ਸਟੈਪ ਇਨ ਕਰਨ ਦੀ। ਉਹਦਾ ਤਾਂ ਪ੍ਰੋਬਲਮ ਹੈਗੀ ਹੈ, ਪਰ ਆਪਾਂ ਕਿਸੇ ਵੀ ਇੰਡਸਟਰੀ ਕਰੀਏ, ਚਾਹੇ ਰੈਸਟੋਰੈਂਟਸ ਨੇ, ਰੀਟੇਲ ਹੈ, ਈਵਨ ਦੇਖੋ ਕਿ ਹੁਣ ਆਪਾਂ ਮੈਨੂਫੈਕਚਰਿੰਗ ਜੌਬਸ ਲੂਜ਼ ਕੀਤੀਆਂ ਨੇ ਔਰ ਪਹਿਲੀ ਵਾਰ ਐਡਾ ਵੱਡਾ ਲੇ ਆਫਸ ਜੌਬਸ ਲੂਜ਼ ਹੋਈਆਂ ਨੇ। ਜਿਹੜੀਆਂ ਅਸੀਂ ਕਹਿੰਦੇ ਹੁੰਦੇ ਨਾ ਕਿ ਸਰਕਾਰੀ ਨੌਕਰੀ ਲੱਗੀ ਤਾਂ ਸਾਰੀ ਉਮਰ ਵਾਸਤੇ ਲੱਗੀ, ਸਰਕਾਰੀ ਨੌਕਰੀਆਂ ਵੀ ਲੋਕਾਂ ਦੀ ਲੂਜ਼ ਹੋ ਗਈਆਂ ਨੇ। ਦੇ ਹੈਵ ਲੂਜ਼ਿੰਗ ਪੈਨਸ਼ਨਸ, IT ਦੀ ਜੌਬਸ, ਕਿਉਂਕਿ ਜਿੰਨੀ ਵਾਰ ਵੀ ਲਾਸਟ ਜਿੰਨੇ ਵੀ ਜੇ ਆਪਾਂ 2000 ਦਾ ਵੀ ਕਰੀਏ, ਜਿੰਨੇ 2008 ਦਾ ਵੀ ਕਰੀਏ, ਜਿੰਨੇ ਪਿਛਲੇ ਰਿਸੈਸ਼ਨਸ ਆਏ ਨੇ, ਜਦੋਂ ਵੀ ਲੇ ਆਫਸ ਹੋਏ ਨੇ, IT 'ਚ ਕਦੇ ਲੇ ਆਫ ਨਹੀਂ ਹੋਇਆ। ਬਿਕਾਜ਼ ਜੇ ਮੰਨ ਲਓ ਕਿ ਤੁਸੀਂ ਸਿਸਟਮ ਨੂੰ ਆਪਟੀਮਾਈਜ਼ ਕਰਨਾ ਔਰ ਬੰਦੇ ਘਟਾਉਣੇ ਨੇ, ਉਹ ਤੁਸੀਂ ਉਹਨੂੰ ਟੈਕਨੋਲੋਜੀ ਨਾਲ ਅਪਡੇਟ ਕਰਦੇ ਹੋ, ਤੁਸੀਂ ਬੰਦੇ IT 'ਚ ਹੋਰ ਰੱਖਦੇ ਹੋ। ਹੁਣ IT ਦੇ ਵਿੱਚ ਰਿਸੈਸ਼ਨ ਆ ਰਿਹਾ ਬਿਕਾਜ਼ ਆਫ AI ਤੇ ਹੋਰ ਬਾਕੀ ਇਸ਼ੂਜ਼ ਕਰਕੇ। ਇਸ ਟਾਈਮ ਕੋਈ ਵੀ ਐਸੀ ਇੰਡਸਟਰੀ ਨਹੀਂ ਜਿਹਦੇ ਵਿੱਚ ਤੁਸੀਂ ਕਹੋ ਕਿ ਠੀਕ ਹੈ, ਫਲਰਿਸ਼ ਕਰਦੀ ਹੈ। ਆਫ ਕੋਰਸ ਮੈਡੀਕਲ ਦੇ ਵਿੱਚ ਹੈਗਾ, ਪਰ ਅਜੇ ਉਹਦੇ 'ਚ ਵੀ ਓਵਰ ਕਰਾਊਡਡ ਹੈ।
ਤੇ ਮੈਂ ਤੇ ਇਹੀ ਕਹਾਂਗਾ ਕਿ ਜਿਹੜਾ ਵੀ ਕਿਸੇ ਨੂੰ ਵੀ ਕੋਈ ਵੀ ਜੇ ਫਾਈਨੈਂਸ਼ੀਅਲ ਇਸ਼ੂ ਆ ਰਿਹਾ, ਤੁਸੀਂ 2-3 ਮਹੀਨੇ ਦਾ ਮਿਨੀਮਮ ਪੇਮੈਂਟ ਦੇ ਰਹੇ ਹੋ, ਨੋ ਆਬਲੀਗੇਸ਼ਨ ਹੈ, ਔਰ ਪਲੱਸ ਅਸੀਂ ਪਿਛਲੇ 18 ਸਾਲ ਤੋਂ ਇੱਕ ਨਿੱਕਾ ਪੈਸਾ ਵੀ ਅਪਫਰੰਟ ਨਹੀਂ ਚਾਰਜ ਕਰਦੇ। ਜਿੰਨਾ ਵੀ ਤੁਹਾਡਾ ਡੈਟ ਹੈ